अस्सलाम वालेकुम जी। ਅਸੀਂ ਅੱਜ 79 ਗਾਹਬੇ ਸਮੁੰਦਰੀ ਦੇ ਵਿੱਚ ਬੈਠੇ ਹਾਂ। ਕੇਸਰਪੁਰ ਇਸ ਪਿੰਡ ਦਾ ਨਾਮ ਆ। 79 ਗਾਹਬੇ ਕੇਸਰਪੁਰ ਪੁਰਾਣਾ ਪਿੰਡ ਆ। ਭਲੇ ਵਕਤਾਂ ਦੇ ਵਿੱਚ ਜਦੋਂ ਘੁੱਲੂਕਾਰੇ ਤੋਂ ਪਹਿਲਾਂ ਵੀ ਕਹਿੰਦੇ ਇੱਥੇ ਸਰਦਾਰ ਆਬਾਦ ਸੀ ਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਇਹ ਪਿੰਡ ਆਬਾਦ ਆ 79 ਪਿੰਡ। ਤੇ ਇਹਦੇ ਵਿੱਚ ਅਸੀਂ ਆਏ ਆ। ਰਾਣਾ ਜਵੇਦ ਸਾਹਿਬ ਸਾਡੇ ਉਸਤਾਦ ਮੁਹਤਰਮ ਆ, ਇਹ ਸਕੂਲ ਦੇ ਵਿੱਚ ਉਸਤਾਦ ਆ। ਤੇ ਇਹਨਾਂ ਨੇ ਇੱਥੇ ਕੋਈ ਸ਼ੌਕ ਕੀਤਿਆਂ, ਕੋਈ ਤਜਰਬੇ ਕੀਤੇ ਆ, ਕੋਈ ਨਵਾਂ ਕੰਮ ਕੀਤਾ ਵੀ ਇਹਨਾਂ ਨੇ ਆਪਣਾ ਸ਼ੌਕ ਆ ਬੂਟਿਆਂ। ਅਸੀਂ ਆ ਕੇ ਵੇਖੇ ਨਾ 4-5 ਕਿੱਲਿਆਂ ਦੇ ਵਿੱਚ ਨਾ ਅਸੀਂ ਪੌਦੇ ਹੀ ਪੌਦੇ ਲਾਏ ਹੋਏ ਆ। ਹਰ ਕਿਸਮ ਦਾ ਪੌਦਾ, ਫਲਾਂ ਦਾ ਪੌਦਾ ਵੀ ਵਿੱਚ, ਅਮਰੂਦ ਆ, ਕਿੰਨੂ, ਤੁਰਸ਼ ਫਲਾਂ ਦੇ ਸਾਰੇ ਵਿੱਚ ਜ਼ਾਇਕੇ ਆ। ਅੰਜੀਰ ਦੇ ਉੱਤੇ ਇਹਨਾਂ ਨੇ ਬਹੁਤ ਕੰਮ ਕੀਤਾ, ਬੇਰੀ ਦੇ ਉੱਤੇ ਬੜਾ ਕੰਮ ਕੀਤਾ। ਅੱਛਾ ਜੀ, ਅਸੀਂ ਇਹਨਾਂ ਨਾਲ ਹੋਰ ਵੀ ਇਹਨਾਂ ਦਾ ਕੰਮ ਦੇਖਦੇ ਵੀ ਉੱਠ ਕੇ ਟੁਰ ਫਿਰ ਕੇ ਵੀ ਇਹਨਾਂ ਨੇ ਕੀ ਤਜਰਬੇ ਕੀਤੇ ਹੋਏ ਆ। ਤੇ ਨਾਲ ਸਾਡੇ ਜੀ ਮੌਜੂਦ ਹੈ ਇਸ ਟਾਈਮ ਸਾਡੇ ਵਾਸਤੇ ਚਾਹ ਪੱਕ ਰਹੀ ਹੈ ਤੇ ਚਾਹ ਪਕਾ ਰਹੇ ਸਾਡੇ ਭਰਾ ਜੀ, ਸਾਡੇ ਪਰੌਣਚਾਰ ਹਨ ਜੀ ਜ਼ਫਰ ਲੱਕ ਸਾਹਿਬ ਜੀ ਸਾਡੇ ਪਰੌਣਚਾਰ ਆ। ਸਾਡੇ ਵਾਸਤੇ ਆਪ ਉਹ ਜਾ ਕੇ ਚਾਹ ਬਣਾ ਰਹੇ ਆ। ਇਹ ਇਹਨਾਂ ਦਾ ਵੱਡਾ ਪਨ ਆ ਕਿ ਉਹ ਆਪਣੇ ਹੱਥਾਂ ਦੇ ਨਾਲ ਸਾਨੂੰ ਚਾਹ ਬਣਾ ਕੇ ਉਹ ਪਿਲਾ ਰਹੇ ਆ। ਜ਼ਫਰ ਸਾਹਿਬ ਨਾਲ ਚਾਹ ਪਕਾਉਂਦੇ ਰਹੋ ਤੇ ਨਾਲ ਜਿਹੜਾ ਤੁਸੀਂ ਆ ਕੀਤਾ ਹੋਇਆ ਵੀ ਜਿਹੜਾ ਜੰਗਲ ਬਣਾਤਾ ਨਾ, ਫਲ ਪੌਦੇ ਲਾ ਕੇ, ਇਹਦੀ ਤਫਸੀਲ ਥੋੜੀ ਜਿਹੀ ਦੱਸਿਓ ਵੀ ਇਹ ਕੀ ਤੁਹਾਨੂੰ ਸੁਝੀ ਤੇ ਕਿਵੇਂ ਕੀਤਾ। ਇਹ ਜੀ ਸਾਨੂੰ ਬੜੀ ਇਹਦੀ ਸ਼ੌਕ ਸੀ, ਬੜਾ ਪੁਰਾਣਾ। ਹਾਂ, ਤੇ ਅਸੀਂ ਨਹੀਂ ਟੋਰੀ ਆਉਂਦੇ ਆ। ਹਾਂ, ਅਸੀਂ ਇਹ ਰਾਣਾ ਜਵੇਦ ਸਾਹਿਬ ਮੇਰੇ ਉਸਤਾਦ ਨੇ ਜੀ, ਮਾਸ਼ਾਅੱਲਾ। ਮੈਂ ਇਹਨਾਂ ਦੇ ਸ਼ਾਗਿਰਦ ਹਾਂ ਜੀ। ਹਾਂ, ਤੇ ਸਾਡਾ ਇਸ ਨਾਲ ਬੜਾ ਦਿਲ ਲਗਾ ਅਸੀਂ ਕੀਤਾ ਪੌਦਿਆਂ ਨਾਲ। ਹਾਂ, ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਆਵਾਮ ਹੈ ਨਾ, ਇਹਨੂੰ ਪਤਾ ਲੱਗ ਜਾਵੇ ਕਿ ਨਵੇਂ ਕੰਮ ਦਾ ਨਵਾਂ ਨਤੀਜਾ। ਹਾਂ, ਵੀ ਇੱਕ ਪੌਦੇ ਤੇ 25 ਵੈਰਾਈਟੀਆਂ, 20 ਵੈਰਾਈਟੀਆਂ ਅਸੀਂ ਇਸ ਟਾਈਮ ਕਰ ਚੁੱਕੇ ਹਾਂ। ਅਸੀਂ ਵਿਖਾ ਸਕਨੇ ਹਾਂ, ਸਾਡੇ ਕੋਲ ਇਸ ਟਾਈਮ ਮੌਜੂਦ ਨੇ ਚੀਜ਼ਾਂ। ਵੇਖਦੇ ਹਾਂ ਹਾਂਜੀ। ਤੇ 에ਅਰ ਲੇਅਰਿੰਗ ਕਰ ਸਕਨੇ ਹਾਂ ਅਸੀਂ, ਮਤਲਬ ਪੌਦੇ ਨੂੰ ਮੁਤਬਾਦਲ ਚੀਜ਼ ਤੇ ਲਿਜਾ ਕੇ ਉਹਨੂੰ ਨਵੇਂ ਸ਼ੋਬੇ 'ਚ ਲਿਜਾ ਕੇ ਉਹਦੇ ਤੋਂ ਪੌਦੇ ਦੀ ਐਵਰੇਜ ਲੈ ਸਕਨੇ ਹਾਂ, ਫਲ ਦੀ ਐਵਰੇਜ ਲੈ ਸਕਨੇ ਹਾਂ, ਫਲ ਜ਼ਿਆਦਾ ਤੋਂ ਜ਼ਿਆਦਾ ਲੈ ਸਕਨੇ ਹਾਂ। ਜਿਹੜਾ ਤੁਸੀਂ 4 ਸਾਲ ਪਿੱਛੇ ਜਾਣਾ, ਅਸੀਂ 4 ਸਾਲ ਤੁਹਾਨੂੰ ਜ਼ਿਮੀਦਾਰ ਨੂੰ ਪਹਿਲੇ ਲਿਆ ਸਕਨੇ ਹਾਂ। ਵਾਹ। ਜਿਹੜਾ ਤੁਸੀਂ ਪੌਦਾ ਜ਼ਾਇਆ ਕਰ ਦਿੰਦੇ ਹੋ, ਅਸੀਂ ਉਹ ਜ਼ਾਇਆ ਨਹੀਂ ਕੀਤਾ। ਅਸੀਂ ਉਹਦੇ ਤੇ ਮੁਖਤਲਿਫ ਵੈਰਾਈਟੀਆਂ ਲਾ ਦਿੱਤੀਆਂ, ਮੁਖਤਲਿਫ ਪੌਦੇ ਦੀਆਂ ਸਿਟਰਸ ਦੀਆਂ ਗ੍ਰਾਫਟਿੰਗ ਕਰ ਦਿੱਤੀ, 에ਅਰ ਲੇਅਰਿੰਗ ਕਰ ਦਿੱਤੀ। ਮਤਲਬ ਇਹ ਪੌਦੇ ਨੂੰ ਸਾਡਾ ਮਤਲਬ ਇਹ ਗੱਲ ਕਰਨ ਦੇ ਹੀ ਹੈ ਕਿ ਪੌਦਾ ਬਣ ਜਾਵੇ, ਲੋਕ ਦੇਖਣ, ਲੋਕਾਂ ਨੂੰ ਸ਼ੌਕ ਹੋਵੇ, ਲੋਕ ਇਸ ਫਲ ਤੋਂ ਫਾਇਦਾ ਉਠਾਵਣ। ਵਾਹ ਲੱਖ ਸਾਹਿਬ, ਬੜਾ ਦਿਲ ਖੁਸ਼ ਹੋਇਆ। ਉਹ ਕਹਿੰਦੇ ਆ ਵੀ ਅਸੀਂ ਆਪਦੀ ਜ਼ਾਤ ਵਾਸਤੇ ਨਹੀਂ, ਵੀ ਲੋਕਾਂ ਨੂੰ ਦੱਸਣ ਵਾਸਤੇ ਵੀ ਆਹ ਕੰਮ ਇਦਾਂ ਹੋ ਸਕਦਾ ਵੀ ਇੱਕ ਮੁੜ ਦੇ ਉੱਤੇ ਅਸੀਂ 7 ਤਰ੍ਹਾਂ ਦੀਆਂ ਵੈਰਾਈਟੀਆਂ ਫਲ ਉਹਦੇ ਤੇ ਅਸੀਂ ਕਿਸਮਾਂ ਲੈ ਸਕਦੇ ਹਾਂ। ਤੇ ਇਹ ਇਹਨਾਂ ਦੀ ਮਿਹਨਤ ਆ, ਤੁਹਾਨੂੰ ਹੁਣ ਉੱਠ ਕੇ ਵਿਖਾਣੇ ਵੀ ਹੈ। ਤੇ ਇਹ ਰਾਣਾ ਸਾਹਿਬ ਇੱਥੇ ਖਾਡਾ ਬਣਾਇਆ ਵੱਡਾ ਸਾਰਾ? ਹਾਂਜੀ, ਇਹਨਾਂ ਨਹਾਉਣ ਲਈ ਬਣਾਇਆ। ਅੱਛਾ। ਤੇ ਲੱਗਾ ਬੰਬਾ ਲੱਗਾ ਕਿਹੜਾ ਬਿਜਲੀ ਦਾ? ਟਿਊਬਵੈੱਲ ਉੱਥੇ ਲਗਾਇਆ ਉਹ ਟਰੈਕਟਰ ਦੇ ਉੱਤੇ? ਹਾਂ, ਟਰੈਕਟਰ। ਅੱਛਾ। ਇਹ ਤੁਸੀਂ ਅੱਜ ਤੇ ਦੌਰ ਐਸਾ ਕਿ ਬੰਦੇ ਪੈਸਾ ਇਕੱਠਾ ਕਰ ਰਹੇ, ਬੰਦੇ ਤਾਂ ਇੱਕ ਮਰਲਾ ਥਾਂ ਨਹੀਂ ਖਾਲੀ ਛੱਡਦੇ, ਕਹਿੰਦੇ ਆ ਵੀ ਇਹਦੇ 'ਚ ਵੀ ਕੁਝ ਲਾ ਦਈਏ ਤੇ ਇਦਾਂ। ਤੇ ਤੁਸੀਂ ਸ਼ੌਕ ਆ, ਹਜੇ ਤਾਂ ਇਹ ਆਮਦਨ ਦਾ ਨਹੀਂ ਹਿਸਾਬ ਲੱਗ ਗਿਆ ਹਜੇ ਤਾਂ। ਜਦੋਂ ਤੁਸੀਂ ਕੋਈ ਕਿਸੇ ਪਾਸੇ ਲੱਗੋਗੇ ਫੇਰ ਆ। ਤੇ ਇਹ ਕਿੱਦਾਂ ਤੁਸੀਂ ਆਪਣੇ ਇੰਨੀ ਜਿਹੜੀ ਜ਼ਮੀਨ ਆ ਉਹ ਰੋਕੀ ਹੋਈ ਆ ਇਹਨਾਂ ਤਜਰਬਿਆਂ ਦੇ ਵਿੱਚ ਹੀ? ਤੁਸੀਂ ਆਪ ਉਸਤਾਦ ਆ ਤੇ ਤੁਸੀਂ ਨਹੀਂ ਦਿਲ ਕਰਦਾ ਵੀ ਮੈਂ ਵੀ ਲੋਕਾਂ ਤਰ੍ਹਾਂ ਪੈਸਾ ਕਮਾਵਾਂ ਫਸਲਾਂ ਤੇ? ਸਾਰਾ ਆਮਦਨ ਦੇ ਜ਼ਰੀਏ ਹੋ ਰਿਹਾ, ਸਿਰਫ ਮੇਰਾ ਸ਼ੌਕ ਆ। ਅੱਛਾ। ਹਾਂਜੀ, ਯਾਰ ਬੇਲੀ ਦੋਸਤ ਆਉਂਦੇ ਆ, ਸ਼ੌਕ ਆ ਬਸ ਨੂੰ ਦਿਖਾਉਣਾ ਤੇ ਕਰਨਾ ਕਰਨਾ। ਅੱਛਾ। ਉਹ ਇਹਨਾਂ ਨੇ ਇਹ ਜਿਹੜਾ ਬਾਗ ਲਾਇਆ ਹੈ ਨਾ ਜੀ, ਇਹ ਸਿਰਫ ਸ਼ੌਕ ਕਹਿੰਦੇ ਆ ਤੇ ਇਹਦੇ 'ਚ ਤਜਰਬੇ ਕਰਦੇ ਆ ਵੀ ਕੋਈ ਐਸਾ ਤਜਰਬਾ ਮੈਂ ਕਾਮਯਾਬ ਕਰਕੇ ਤੇ ਆਪਣੇ ਕਿਸਾਨ ਭਰਾਵਾਂ ਵਾਸਤੇ ਉਹ ਬਣ ਜੇ, ਵੀ ਮਿਸਾਲ ਬਣ ਜੇ, ਉਹਨਾਂ ਨੂੰ ਕੋਈ ਕਿਸੇ ਨੂੰ ਕੋਈ ਫਾਇਦਾ ਹੋ ਜੇ, ਵੀ ਕਿਸੇ ਦਾ ਕੋਈ ਗਾਂ ਇਹ ਸਖਿਆਈ ਬਣ ਜੇ। ਗੱਲ ਉਹੀ ਹੁੰਦੀ ਹੈ ਜਿਹੜਾ ਬੰਦਾ ਦੂਆਂ ਵਾਸਤੇ ਸਖਿਆਈ ਆਸਾਨੀ ਕਰੇ। ਜਿਹੜੀ ਗੱਲ ਅੱਗੇ ਲੱਖ ਸਾਹਿਬ ਨੇ ਕੀਤੀ ਆ ਵੀ ਲੋਕਾਂ ਵਾਸਤੇ ਜਿਹੜੀ ਆ, ਸਾਡੇ ਕਿਸਾਨ ਭਰਾਵਾਂ ਵਾਸਤੇ ਤਜਰਬੇ ਕਰ ਰਹੇ ਆ, ਉਹਨਾਂ ਵਾਸਤੇ ਆਸਾਨੀਆਂ ਲੱਭ ਰਹੇ ਆ। ਇੱਕ ਬੰਦਾ ਔਖਾ ਹੁੰਦਾ, ਇੱਕ ਨੂੰ ਮੂਹਰੇ ਲੱਗਣਾ ਪੈਂਦਾ, ਇੱਕ ਔਖਾ ਹੁੰਦਾ ਤੇ ਫਿਰ ਉਹ ਦੂਆਂ ਵਾਸਤੇ ਉਹ ਮਿਸਾਲ ਬਣਦਾ। ਦੂਆਂ ਵਾਸਤੇ ਇੱਕ ਜਿਵੇਂ ਕਹਿੰਦੇ ਨਹੀਂ ਸੀ ਉਹ ਬਾਬਾ ਕਲੰਬੋ ਕਹਿੰਦੇ ਹੋਇਆ, ਆਪ ਤਾਂ ਉਹ ਔਖਾ ਹੋਇਆ, ਦਿਨ ਰਾਤ ਜਾਗਿਆ ਤੇ ਭੁੱਖਾਂ ਕੱਟੀਆਂ, ਪਰ ਉਹਨੇ ਜਾ ਕੇ ਅਮਰੀਕਾ ਲੱਭ ਲਿਆ। ਜਦੋਂ ਲੱਭ ਲਿਆ ਤੇ ਉਹ ਹੁਣ ਸਾਰਿਆਂ ਵਾਸਤੇ ਉਹ ਹੁਣ ਸਾਰਿਆਂ ਨੂੰ ਪੰਗਾ ਪਾਇਆ। ਹਾਂ, ਉਹ ਸਾਰਿਆਂ ਦਾ ਉਸਤਾਦ ਬਣਿਆ ਬੈਠਾ ਅਮਰੀਕਾ। ਤੇ ਉਹ ਮੈਂ ਗੱਲ ਕਰਦਾ ਵੀ ਇੱਕ ਨੂੰ ਟੁਰਨਾ ਪੈਂਦਾ, ਇੱਕ ਨੂੰ ਘਰ ਨੂੰ ਕੰਡ ਕਰਨੀ ਪੈਂਦੀ ਆ ਤੇ ਫਿਰ ਜਾ ਕੇ ਗਾਂ ਕੋਈ ਨਤੀਜਾ ਲੱਭਦਾ। ਤੇ ਇਹ ਬੜਾ ਵੱਡੇ ਜ਼ਰਫ ਦੀ ਗੱਲ ਹੁੰਦੀ ਆ ਲੱਖ ਸਾਹਿਬ ਕਿ ਕੋਈ ਜਿਹੜਾ ਸਭ ਤੋਂ ਪਹਿਲਾਂ ਅੱਗੇ ਲੱਗਦਾ ਨਾ, ਉਹਦੇ ਵਾਸਤੇ ਉਹ ਜ਼ਰਫ ਦੀ ਗੱਲ ਹੁੰਦੀ ਆ। ਇਹ ਹਿੰਮਤ ਦੀ ਗੱਲ ਹੁੰਦੀ ਹੈ, ਪੂਰੇ ਲੱਗਣਾ। ਹਾਂਜੀ, ਹਿੰਮਤ ਦੀ। ਹਾਂਜੀ,
ਮਿਹਨਤ ਵੀ ਕਰਨੀ ਪੈਂਦੀ ਆ, ਹਿੰਮਤ ਵੀ ਲਾਣੀ ਪੈਂਦੀ ਆ, ਆਪਣਾ ਨੁਕਸਾਨ ਵੀ ਕਰਨਾ ਪੈਂਦਾ। ਆਪਣਾ ਨੁਕਸਾਨ ਵੀ ਕਰਨਾ, ਆਪਣਾ ਨੁਕਸਾਨ ਕਰਕੇ ਦੂਏ ਨੂੰ ਫਾਇਦਾ ਦਿਓ ਤੇ ਸਵਾਦ ਫਿਰ ਆਉਂਦਾ। ਸਵਾਦ ਫਿਰ ਆਂਦਾ। ਹਾਂਜੀ, ਸਿਆਣੇ ਕਹਿੰਦੇ ਨਾ ਵੀ ਹਾਂ ਭੀਖਾ ਰਹਿਮਤੁल्लाह ਅਲੈਹ ਦਾ ਸ਼ੇਰ ਹੈ ਨਾ ਵੀ ਭੀਖਾ ਫਕੀਰੀ ਕਠਨ ਹੈ, ਲੋਕਾਂ ਭਾਣੇ ਖੇਲ, ਚੁੱਲਾ ਬਿਸਤਰਾ ਫੂਕੀਏ ਤਾਂ ਸਾਹਿਬ ਨਾ ਮੇਲ। ਇਦਾਂ ਕਰਕੇ ਸੀ, ਕੋਈ ਵਾਧਾ ਘਾਟਾ ਹੋ ਗਿਆ ਹੋਵੇ ਪਤਾ ਨਹੀਂ। ਗੱਲ ਵਿੱਚ ਇਹ ਆ ਵੀ ਆਪਦਾ ਝੁੱਗਾ ਸਾੜਨਾ ਪੈਂਦਾ ਤੇ ਫਿਰ ਜਾ ਕੇ ਸਾਹਿਬ ਨਾਲ ਮੇਲ ਹੁੰਦਾ ਤੇ ਫਿਰ ਬੰਦਾ ਜਾ ਕੇ ਕਿਨਾਰੇ ਲੱਗਦਾ। ਇਹਨਾਂ ਨੇ ਦੁਨੀਆ ਦੀ ਹਰ ਵੈਰਾਈਟੀ 4 ਏਕੜ ਜ਼ਮੀਨ ਦੇ ਵਿੱਚ ਲਗਾਈ ਔਰ ਜੰਗਲ ਟੈਪ ਬਣਾਇਆ ਹੋਇਆ। ਔਰ ਦੋਸਤਾਂ ਵਾਸਤੇ ਇਹਨਾਂ ਨੇ ਫੁੱਲ ਛੂਟ ਦਿੱਤੀ ਹੋਈ, ਜਿਹੜਾ ਦੋਸਤ ਆਵੇ ਤਾਜ਼ਾ ਫਲ ਆਪਣੇ ਹੱਥ ਨਾਲ ਤੋੜ ਕੇ ਖਾਵੇ। ਨੈਚੁਰਲ ਇਹ ਡੇਰਾ ਬਣਾਇਆ ਨਾ, ਨੈਚੁਰਲ। ਇਹ ਚੁੱਲ੍ਹਾ ਚੱਲਦਾ ਪਿਆ, ਇੱਥੇ ਖਾਣੇ ਪੱਕਦੇ ਪਏ, ਦੋਸਤ ਆਉਂਦੇ ਆ, ਨਾਲ ਟੂਲ ਹੈਗਾ, ਟੂਲ ਦੇ ਨਾਲ ਕੇ ਨਹਾਉਂਦੇ, ਇੰਜੋਇਮੈਂਟ ਕਰਦੇ ਆ। ਇਹ ਦੋਸਤਾਂ ਵਾਸਤੇ ਇਹਨਾਂ ਨੇ ਇੰਜੋਇਮੈਂਟ ਦਾ ਇੱਕ ਨਾ ਜਜ਼ੀਰਾ ਬਣਾਇਆ ਕਹਿ ਲਓ। ਓਏ ਹੋ ਅਸੀਂ ਇਸ ਟਾਈਮ ਜਜ਼ੀਰੇ ਤੇ ਬੈਠੇ ਹਾਂ ਜੀ। ਵਾਹ ਵਾਹ ਵਾਹ, ਇਹ ਜੰਗਲ ਟੈਪ ਹੈ ਜੀ, ਤੇ ਇੱਥੇ ਦੋਸਤ ਆਣ ਕੇ ਇੰਜੋਇਮੈਂਟ ਕਰਦੇ, ਬੱਚਿਆਂ ਨੂੰ ਲੈ ਕੇ ਆਉਂਦੇ। ਮੈਂ ਖੁਦ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਇੱਥੇ 2-3 ਦਫਾ, ਔਰ ਬੱਚੇ ਕਾਫੀ ਖੁਸ਼ ਹੋਏ ਨੇ। ਇੱਥੇ ਹਰ ਕਿਸਮ ਦਾ ਫਲ ਦੁਨੀਆ ਦਾ ਤੁਹਾਨੂੰ ਮਿਲੇਗਾ। ਕੋਈ ਵੈਰੀ ਦੇਖੋ ਜੀ ਆਪਣੇ ਬਾਗ ਚੋਂ ਹੀ ਤੋੜ ਕੇ ਲਿਆਂਦੇ ਇਹ। ਨਹੀਂ ਆਪਣੇ ਬਾਗ ਦੇ ਨਹੀਂ। ਅੱਛਾ, ਇਹ ਆਪਣੇ ਐਸੇ ਇੱਥੇ ਸੇਬ ਹੱਟੀ ਤੋਂ ਆਏ, ਹੱਟੀ ਤੋਂ ਸੇਬ ਆਏ। ਨਹੀਂ, ਸੇਬ ਦਾ ਪੌਦਾ ਇੱਥੇ ਲੱਗਾ ਸਹੀ ਹੈ। ਇਸ ਦਫਾ ਦੇਖੋ ਜੀ ਨੇ ਕਾਂ ਨੇ ਖਾਦਾ ਵਿੱਚ ਚਿੜੀਆਂ ਤੋਤਿਆਂ ਨੇ, ਤੇ ਮੈਂ ਕਿਹਾ ਖਬਰੇ ਇੱਥੋਂ ਹੀ ਤੋੜਿਆ ਹੋਇਆ। ਨਹੀਂ ਇੱਥੇ ਪੌਦਾ ਲੱਗਾ ਹੈ ਸੇਬ ਦਾ, ਐਨਾ ਐਪਲ ਦਾ ਪੌਦਾ ਲੱਗਾ। ਔਰ ਇਸ ਤੋਂ ਇਲਾਵਾ ਇੱਕ ਸਾਹਿਬ ਦੇ 5 ਵੈਰਾਈਟੀਆਂ ਕੀਤੀਆਂ। ਅੱਛਾ, ਇਹ ਲੱਗਾ ਸਿਉਂ ਇੱਥੇ? ਪਿਛਲੇ ਸਾਲ ਆ ਲੱਗੇ ਨਹੀਂ ਗਏ, ਵੈਰਾਈਟੀਆਂ 5 ਕੀਤੀਆਂ। ਇੰਡੀਆ ਦੀ ਜੀ ਇੱਕ ਕਾਮਯਾਬ ਵੈਰਾਈਟੀ ਹੈ ਜੀ, ਉਹਦੀ ਕਲਮ ਲਿਆ ਕੇ ਨਾ ਅਗਲੇ ਦਿਨ ਗ੍ਰਾਫਟ ਕੀਤੀ। ਇੱਕ ਪੌਦਾ ਸਿਰੋਂ ਲੱਗਾ ਹੈ ਤੁਹਾਡੇ ਨੇੜੇ, ਉਹਨਾਂ ਨੇ ਮੰਗਵਾਇਆ ਸੀ ਇੰਡੀਆ ਚੋਂ, ਅੰਮ੍ਰਿਤਸਰ ਦਾ, ਤੇ ਉਹ ਬਹੁਤ ਜ਼ਬਰਦਸਤ ਸੇਬ ਹੈਗਾ ਜੀ। ਅੱਛਾ, ਤੋਂ ਇਹਨਾਂ ਨੇ ਗ੍ਰਾਫਟ ਕੀਤਾ, ਮਾਸ਼ਾਅੱਲਾ ਚੱਲ ਪਿਆ ਆ। ਅਗਲੇ ਸਾਲ ਉਹਨੂੰ ਵੀ ਫਲ ਲੱਗੇਗਾ। ਚਲੋ ਉਹਨੂੰ ਵੀ ਫਲ ਲੱਗੂਗਾ, ਉਹ ਵੀ ਦੇਖਾਂਗੇ। ਇਨਸ਼ਾਅੱਲਾ ਸਾਡਾ ਮਕਸਦ ਇਹ ਹੈ ਜੀ ਹਾਂ ਕਿ ਆਉਣ ਵਾਲੇ ਵਕਤ ਵਿੱਚ ਨਯਾ ਵੈਰਾਈਟੀ ਤਿਆਰ ਕਰੀਏ। ਵਾਹ ਵਾਹ ਵਾਹ। ਬੇਸਿਕਲੀ ਸਾਡਾ ਇਹ ਜ਼ੇਨ ਹੈ ਹਾਂ, ਕਿ ਅਸੀਂ ਚੀਜ਼ ਤਿਆਰ ਕਰੀਏ, ਲੋਕਾਂ ਨੂੰ ਪਤਾ ਲੱਗੇ ਕਿ ਯਾਰ ਸਾਡੇ ਇਲਾਕੇ ਦੇ ਵਿੱਚ ਇਹ ਚੀਜ਼ ਫੜ ਕਿਵੇਂ ਲਈ ਖੜੀ ਹੈ। ਵਾਹ ਵਾਹ ਵਾਹ। ਇਹ ਅੱਗੇ ਕਿਸੇ ਬੰਦੇ ਲਾਈ ਨਹੀਂ, ਇਹਨਾਂ ਬੰਦਿਆਂ ਨੇ ਕਿਵੇਂ ਤਿਆਰ ਕਰਕੇ ਲਾਈ ਹੈ, ਉਸ ਤੇ ਮਿਹਨਤ ਕਰਨੀ ਪਏਗੀ। ਹਾਂ, ਇਹਨਾਂ ਨੇ ਅੰਬ ਦੇ ਨਾ ਬੜੀ ਮਿਹਨਤ ਕੀਤੀ। ਅੰਬ ਦੇ ਵੀ ਇਹਨਾਂ ਕੋਲ ਕਾਫੀ ਵੈਰਾਈਟੀਆਂ ਹੈਗੀਆਂ। ਉਹ ਕਿਹੜਾ ਇੱਕ ਇੰਡੀਆ ਦਾ ਪੌਦਾ ਫਲ ਹੈਗਾ ਅੰਬ ਦਾ, ਕੀ ਨਾਮ ਹੈਗਾ ਉਹਦਾ? ਗੋਲਾ, ਇੰਡੀਅਨ ਗੋਲਾ। ਇੰਡੀਅਨ ਗੋਲਾ ਵੀ ਇਹਨਾਂ ਕੋਲ ਵੈਰਾਈਟੀ ਹੈ। ਉਸ ਤੋਂ ਇਲਾਵਾ ਅੰਜੀਰ ਤੇ ਕੰਮ ਕਰ ਰਹੇ ਆ। ਇਨਸ਼ਾਅੱਲਾ ਫੈਸਲਾਬਾਦ 'ਚ ਪਹਿਲਾ ਬਾਗ ਸਾਡਾ ਅੰਜੀਰ ਦਾ ਹੋਊਗਾ, ਜਿਹੜਾ ਅਗਲੇ ਸਾਲ ਤਿਆਰ ਹੋ ਜਾਣਾ। ਫੈਸਲਾਬਾਦ ਦੇ ਵਿੱਚ ਜੀ, ਜ਼ਿਲ੍ਹਾ ਲੈਲਪੁਰ ਦੇ ਵਿੱਚ ਪਹਿਲਾ ਬਾਗ ਅੰਜੀਰ ਦਾ, ਜਿਹਦੇ ਵਿੱਚ 70 ਕਿਸਮ ਦੀ ਅੰਜੀਰ ਹੋਊਗੀ। ਔਰ ਰਾਣਾ ਜਵੇਦ ਸਾਹਿਬ, ਉਸਤਾਦ ਰਾਣਾ ਜਵੇਦ ਸਾਹਿਬ ਦਾ ਹੋਊਗਾ। ਥੋੜੇ ਦਿਨਾਂ ਤੱਕ ਅਸੀਂ ਤੁਹਾਡੇ ਤੱਕ ਪਹੁੰਚਾ ਦਿਆਂਗੇ। ਸਤਿਆਣੇ ਦੇ ਲਾਗੇ ਅਸੀਂ ਬੈਠੇ ਹਾਂ, 79 ਪਿੰਡ, ਤੇ ਉਹਦੇ ਲਾਗੇ ਗਾਂ ਜਜ਼ੀਰਾ। ਇੱਥੇ ਕਿਸੇ ਦੀ ਕੋਈ ਹਕੂਮਤ ਨਹੀਂ, ਇਹ ਆਪਣੇ ਆਪ ਬਾਦਸ਼ਾਹੀ ਇਹਨਾਂ ਦੀ। ਇੱਥੇ ਹਰ ਕਿਸਮ ਦਾ ਪੌਦਾ, ਤੇ ਇੱਥੇ ਚਾਹ ਵੀ ਪੱਕਦੀ ਹੈ ਜੀ। ਦੇਸੀ ਮਾਹੌਲ ਬਣਾਇਆ ਨੇੜੇ ਲੱਗ ਗਈ ਚਾਹ। ਬੜੀ ਮਿਹਰਬਾਨੀ, ਚਾਹ ਦਿਖਾ ਦਿਓ ਤੇ ਬਟਨ ਦਬ ਲਓ। ਰਾਣਾ ਜਵੇਦ ਸਾਹਿਬ, ਇਹ ਤੁਹਾਡੇ ਜਿਹੜਾ ਪਿੰਡ ਆ, ਜਿਹੜੇ ਪਿੰਡ 'ਚ ਆਪਾਂ ਇਸ ਟਾਈਮ ਖਲੋਤੇ ਆ, ਹਾਂਜੀ, ਇਹਦਾ ਕੀ ਨੰਬਰ ਆ ਜੀ? 79 ਗਾਬੇ ਜੀ। 79 ਗਾਬੇ। ਤੇ ਇਹਦਾ ਨਾਮ ਵੀ ਹੈ ਜੀ ਕੋਈ? ਕੇਸਰਪੁਰ। ਕੇਸਰਪੁਰ। ਹਾਂਜੀ, ਤੇ ਪੁਰਾਣਾ ਪਿੰਡ ਆ ਜੀ ਇਹ? ਪੁਰਾਣਾ ਸਿੱਖਾਂ ਦਾ ਪਿੰਡ। ਅੱਛਾ, ਪਹਿਲਾਂ ਜਦੋਂ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਹਾਂਜੀ, ਪਹਿਲੇ ਦਾ। ਐਸ਼ੋ ਸਰਦਾਰ ਉੱਠ ਕੇ ਗਏ ਸੀ। ਹਾਂਜੀ ਸਰਕਾਰ। ਅੱਛਾ, ਤੇ ਇਹ ਪਿੰਡ 'ਚ ਹਜੇ ਹੈ ਕੋਈ ਪੁਰਾਣੇ ਘਰ ਕੋਈ ਏਦਾਂ ਹਾਂਜੀ, ਹੈ ਇੱਕ ਘਰ। ਪੁਰਾਣਾ? ਹਾਂਜੀ ਅੱਛਾ ਅੱਛਾ, ਹੈ ਹੁਣੇ ਤਾਂ ਹੋਰ ਵੀ, ਪਰ ਬਚਿਆ ਇੱਕ ਆ। ਹਾਂਜੀ, ਇੱਕ ਹੈ। ਅੱਛਾ ਅੱਛਾ। ਅਸੀਂ ਜੀ ਇਸ ਟਾਈਮ 79 ਗਾਫਬੇ ਦੇ ਵਿੱਚ ਅਸੀਂ ਖਲੋਤੇ ਹਾਂ। ਇਹ ਕੇਸਰਪੁਰ ਸਤਿਆਣਾ ਰੋਡ ਦੇ ਲਾਗੇ ਇਹ ਪਿੰਡ ਆ। ਪੁਰਾਣਾ ਪਿੰਡ ਆ ਜੀ। ਉਸਤਾਦ ਰਾਣਾ ਜਵੇਦ ਸਾਹਿਬ ਇਹਨਾਂ ਕੋ ਆਏ ਆ, ਇਹਨਾਂ ਦਾ ਸ਼ੌਕ ਵੇਖਣ ਵਾਸਤੇ ਕਿ ਇਹ ਜ਼ਿਮੀਂਦਾਰਾਂ ਦੀ ਇਹ ਖਿਦਮਤ ਕਰ ਰਹੇ ਆਪਣੇ ਹੁਨਰ ਦੇ ਨਾਲ। ਆਪਣੇ ਤੌਰ ਦੇ ਉੱਤੇ ਤਜਰਬੇ ਕਰਦੇ ਰਹਿੰਦੇ। ਅੱਜ ਦੋ ਚਾਰ ਸ਼ੈਮਾਂ ਦਿਖਾਉਂਦੇ ਆ ਵੀ ਜਿਹੜੀਆਂ ਰਾਣਾ ਜਵੇਦ ਸਾਹਿਬ ਨੇ ਆਪਣੇ ਤਾਈਂ ਮਿਹਨਤ ਕਰਕੇ ਨਾ, ਤੇ ਉਹ ਕਿੱਦਾਂ ਇਹਨਾਂ ਨੇ ਸ਼ੌਕ ਕੀਤਾ। ਹੁਣ ਜਿਵੇਂ ਅਸੀਂ ਅੰਜੀਰ ਦੇ ਪੌਦੇ ਦੇ ਲਾਗੇ ਖਲੋਤੇ ਆ, ਤੇ ਤੁਸੀਂ ਵੇਖ ਰਹੇ ਹੋਣੇ ਵੀ ਅੰਜੀਰ ਦੇ ਪੌਦੇ 'ਚ ਖਬਰੇ ਵੈਗਣ ਵੱਜੀ ਆ, ਵੀ ਥਾਂ ਥਾਂ ਤੇ ਪੱਟੀਆਂ ਹੋਈਆਂ। ਪਰ ਐਸੀ ਕੋਈ ਗੱਲ ਨਹੀਂ। ਇਹ ਤੁਸੀਂ ਦੱਸੋ ਰਾਣਾ ਸਾਹਿਬ ਵੀ ਤੁਸੀਂ ਇਹ ਕੀ ਕੀਤਾ ਇਹਦੇ? ਸਾਰੇ ਲੇਅਰਿੰਗ ਕੀਤੀ ਹੈ, ਤਾਂ ਨਵਾਂ ਪੌਦਾ ਤਿਆਰ ਹੋ ਜਾਣਾ। ਅੱਛਾ ਜੀ। ਹਾਂਜੀ, ਆ ਗ੍ਰਾਫਟਿੰਗ ਅਲੱਗ-ਅਲੱਗ ਵੈਰਾਈਟੀਆਂ ਦੀ ਕੀਤੀ ਹੈ ਉੱਪਰ। ਹਾਂ ਹਾਂ, ਇਹ ਕਲਮ ਜਿਹਨੂੰ ਕਹਿੰਦੇ? ਨਹੀਂ, ਕਲਮ ਹੋਰ ਹੁੰਦੀ ਹੈ, 에ਅਰ ਲੇਅਰਿੰਗ ਹੋਰ। ਇੱਥੇ ਪੌਦਾ ਤਿਆਰ ਹੋ ਜਾਣਾ ਹੈ। ਇਹਨੂੰ ਕੋਈ ਸਾਦੇ ਤਾਂ ਹੈ ਯਾਰ। 에ਅਰ ਲੇਅਰਿੰਗ, ਗੁੱਟੀ। ਹਾਂ, ਪਿਉਂਦਕਾਰੀ। ਉਹ ਗ੍ਰਾਫਟਿੰਗ ਹੋ, ਪਰ ਪੇਵੰਦਕਾਰੀ ਹੋਰ ਆ ਜੀ। ਉਹ ਹੈ ਇੱਥੋਂ ਪੇਵੰਦ ਹੋਇਆ ਆ, ਤਾਂ ਅੱਗੇ ਪੌਦਾ ਬਣਿਆ ਆ। ਅੱਛਾ, ਇਹ ਪੇਵੰਦਕਾਰੀ ਆ। ਇਹ ਹੈਗੀ ਆ ਗੁੱਟੀ। ਇਹ ਲੇਅਰਿੰਗ ਇਹਨੂੰ ਕਹਿੰਦੇ। ਨਹੀਂ, ਕੀ ਪਾਇਆ ਇਹਦੇ ਵਿੱਚ? ਇਹ ਚ ਮਿੱਟੀ ਆ ਸਾਦਾ, ਵਿੱਚ ਥੋੜਾ ਜਿਹਾ। ਅੱਛਾ, ਟਾਹਣੀ ਦੇ ਉੱਤੇ ਮਿੱਟੀ ਬੰਨ ਦੇਣੀ ਹੈ। ਹਾਂਜੀ, ਇਹਨੇ ਜੜਾਂ ਛੱਡ ਦੇਣੀਆਂ ਇੱਥੋਂ। ਫੇਰ ਕੀ ਕਰੋਗੇ? ਇੱਥੋਂ ਕੱਟ ਲੈਣਾ ਹੈ। ਇਹ ਪੌਦਾ ਬਣਿਆ, ਨਾਲੇ ਇਸੇ ਤਰ੍ਹਾਂ ਹੀ ਫਲ ਹੁੰਦਾ ਤੇ
ਪੌਦਾ ਤਿਆਰ। ਚਲੋ ਰਾਣਾ ਜਵੇਦ ਸਾਹਿਬ, ਆ ਜਿਹੜਾ ਅੰਜੀਰ ਦੇ ਪੌਦੇ ਨੂੰ ਆ ਤੁਸੀਂ ਕੀਤਾ ਹੋਇਆ ਨੂੰ, ਜੀ ਇਹਦਾ ਦੱਸਿਓ ਜੀ ਤਫਸੀਲ ਵੀ, ਇਹਨਾਂ ਦੇ ਤੁਸੀਂ ਕੀ ਇਹਦੇ ਚ ਤਜਰਬੇ ਕੀਤੇ? ਸਾਰੇ ਇੱਕ ਪੌਦੇ ਤੇ ਮੈਂ ਮੁਖਤਲਿਫ ਮੁਲਕਾਂ ਦੀ ਗ੍ਰਾਫਟਿੰਗ ਕੀਤੀ ਆ। ਅਲੱਗਾ ਹੈ ਜਰੂਸਲਮ, ਅੱਛਾ ਤੁਰਕਸ਼ ਬਰਾਊਨ, ਆਈਸ, ਕ੍ਰਿਸਟਲ ਆਈਸ, ਅੱਛਾ ਇਟਾਲੀਅਨ ਹਨੀ, ਇਸ ਤਰ੍ਹਾਂ ਅਲੱਗ-ਅਲੱਗ ਵੈਰਾਈਟੀਆਂ ਜਿੰਨੇ ਮੁਲਕਾਂ ਦੀਆਂ ਨਾ ਸਾਰੀਆਂ ਇੱਕ ਪੌਦੇ ਤੇ ਕਰ ਦਿੱਤੀਆਂ। ਜਿਹੜੇ ਸ਼ੌਕ ਰੱਖਦੇ ਪੌਦੇ ਲਾਉਣ ਦਾ, ਉਹ 10-20 ਪੌਦੇ ਲਾਉਣ ਦੀ ਬਜਾਏ ਇੱਕ ਪੌਦਾ ਲਾ ਕੇ ਆਪਣੇ ਘਰ ਕੋਠੀ ਲਾ ਕੇ ਇੱਕ ਪੌਦੇ ਤੋਂ ਸਾਰੇ ਮੁਲਕਾਂ ਦੀ ਅੰਜੀਰ ਦੀ ਇੰਜੋਏ ਕਰ ਸਕਦੇ। ਲੋ ਜੀ, ਉਸਤਾਦਾਂ ਨੇ ਅੰਜੀਰ ਦੇ ਪੌਦੇ ਉੱਤੇ ਨਾ, ਇੱਕ ਅੰਜੀਰ ਦੇ ਪੌਦੇ ਉੱਤੇ ਉਹ ਪਵੇਂਦਕਾਰੀ ਕਰਕੇ ਨਾ ਕਲਮਾਂ ਬਣਾ ਕੇ ਉਹਦੇ ਤੇ ਅੱਖਾਂ ਬਣਾ ਕੇ ਲਾਈਆਂ। ਇੱਕ ਜਿਹੜਾ ਪੌਦਾ ਉਹਨੂੰ ਕੀਮਤੀ ਬਣਾਤਾ। ਆਮ ਪੌਦੇ ਅੰਜੀਰ ਦੇ ਨੂੰ ਨਾ ਤੇ ਉਹ ਕੀਮਤੀ ਬਣਾਤਾ ਵੀ, ਉਹਦੇ ਤੇ ਪਤਾ ਨਹੀਂ ਕਿਹੜੇ ਕਿਹੜੇ ਮੁਲਕ ਦੀ ਲਿਆ ਕੇ ਅੰਜੀਰ ਦੀਆਂ ਬਣਾਤੀਆਂ। ਹੁਣ ਇੱਕ ਬੂਟਾ ਹੈ ਇੱਕੋ ਹੀ ਆ, ਇੱਥੋਂ ਮੁੱਢ ਇੱਕ ਆ ਤੇ ਉਹਦੇ ਤੇ ਵਨ ਪਵੰਨੀ ਅੰਜੀਰ ਲੱਗੂਗੀ। ਇਦਾਂ ਹੀ ਹੈ ਜੀ? ਬਿਲਕੁਲ ਜੀ। ਹਾਂ, ਜਿੱਦਾਂ ਗੱਲ ਦੀ ਮੈਨੂੰ ਸਮਝ ਆਈ ਹੈ। ਰਾਣਾ ਜਵੇਦ ਸਾਹਿਬ ਦਾ ਕਹਿਣਾ ਵੀ ਜੇ ਤੁਸੀਂ ਕੋਈ ਬੂਟਾ, ਕੋਈ ਤੁਰਸ਼ ਫਲ ਦਾ, ਕੋਈ ਖਟਿਆਈ ਦਾ ਬੂਟਾ ਲਾ ਬੈਠੇ ਆ, ਉਹਦਾ ਫਲ ਚੰਗਾ ਨਹੀਂ ਨਿਕਲਿਆ, ਤੁਹਾਡੇ ਉਹ ਪਸੰਦ ਨਹੀਂ ਹੈ, ਉਹਨੂੰ ਮੁੱਢੋਂ ਨਾ ਪੱਟੋ। ਇਹਨਾਂ ਨੇ ਉਹਦਾ ਇੱਕ ਹੱਲ ਦੱਸਿਆ, ਦੱਸਿਓ ਰਾਣਾ ਜਵੇਦ ਸਾਹਿਬ ਵੀ ਕਿੱਦਾਂ? ਸਰ, ਮੁੰਡੋਂ ਰਿਮੂਵ ਕਰਨ ਦੀ ਬਜਾਏ ਇਹਨੂੰ ਹੋਰ ਕਿਸੇ ਚੀਜ਼ ਦੀ ਕਰਾਫਟਿੰਗ ਕਰ ਲਓ। ਹਾਂ ਲਾਏ ਸੀ ਮੈਂ, ਇਹ ਫਰੂਟਰ ਦੇ ਨਿਕਲੇ ਨਹੀਂ, ਮੈਂ ਕੱਟ ਕੇ ਤੇ ਹੁਣ ਮਿੱਠੇ ਦੀ ਗ੍ਰਾਫਟਿੰਗ ਕਰ ਦਿੱਤੀ ਇਹਨੇ ਸਾਰਿਆਂ ਤੇ। ਅੱਛਾ, ਹਰ ਟਾਹਣੀ ਦੇ ਉੱਤੇ ਮਿੱਠਾ ਹੈ। 1 ਸਾਲ ਪਿੱਛੇ ਚਲੇ ਗਏ, 5 ਸਾਲ ਪਿੱਛੇ ਜਾਣ ਦੀ ਬਜਾਏ 1 ਸਾਲ ਪਿੱਛੇ ਚਲ ਜਾਓ, ਉਹਦੀ ਨਸਲ ਜਿਹੜੀ ਬਦਲ। ਜੇ ਮੁੱਢੋਂ ਪੱਟੋਗੇ ਤੁਸੀਂ 5 ਸਾਲ ਪਿੱਛੇ ਚਲੇ ਜਾਓਗੇ, ਵੀ ਫਿਰ ਨਵੇਂ ਸਿਰੇ ਤੋਂ ਪੌਦਾ ਲਾਣਾ, ਉਹਨੂੰ ਪਾਲਣਾ, ਸਾਰਾ ਕੁਝ ਕਰਨਾ। 1 ਸਾਲ ਲੱਗਣਾ ਤਿਆਰ ਹੋ ਜਾਣਾ। 1 ਸਾਲ ਪਿੱਛੇ ਜਾਓਗੇ ਤੇ ਉਹ ਸਾਰਾ। ਅੱਛਾ, ਇਹਦੇ ਤੁਸੀਂ ਕੀਤਾ ਸਾਰੇ ਨੂੰ ਇੱਕ ਹੀ ਕੀਤਾ, ਮਿੱਠਾ ਹੀ ਕੀਤਾ ਹੈ? ਹਾਂਜੀ ਮਿੱਠਾ। ਅੱਛਾ, ਮਿੱਠਾ ਹੀ ਫਿਰ ਪੂਰੀ ਟਾਹਣੀਆਂ ਬਣ ਜਾਣੀਆਂ। ਵੈਸੇ ਕੀਤੇ ਅਲੱਗ-ਅਲੱਗ ਵੀ ਕੀਤੇ ਆ ਬਹੁਤ। ਹਾਂ, ਉਹ ਵੀ ਤਜਰਬਾ ਕੀਤਾ ਹੈ। ਇਹਨੂੰ ਹੋਰ ਇਸ ਤਰ੍ਹਾਂ ਵੀ ਕੀਤੇ। ਇਹ ਫਲੂਟਰ ਤਾਂ ਹੁਣ ਮਿੱਠੇ ਦਾ ਬੂਟਾ ਬਣ ਜਾਊਗਾ। ਦੇਖੋ ਨਾ ਕੈਸਾ ਨੁਕਤਾ ਦੱਸਿਆ ਵੀ ਕੋਈ ਪਲਿਆ ਪਲਾਇਆ ਪੌਦਾ ਨਾ ਉਹਨੂੰ ਤਬਾਹ ਨਾ ਕਰੋ, ਨਹੀਂ ਕਸੂਤ ਆ ਤੇ ਗਾਂ ਉਹਦੀ ਪਿਵੰਦਕਾਰੀ ਇਦਾਂ ਕਰ ਲਓ। ਕਿਆ ਬਾਤ ਹੈ ਜੀ, ਬਹੁਤ ਪਸੰਦ ਆਇਆ ਰਾਣਾ ਸਾਹਿਬ ਤੁਹਾਡਾ ਤਜਰਬਾ ਮੈਨੂੰ। ਹਾਂਜੀ, ਅੰਜੀਰ ਦੇ ਪੌਦੇ ਨੂੰ ਜਿਹੜੀ ਸਾਡੇ ਉਸਤਾਦ ਰਾਣਾ ਜਵੇਦ ਸਾਹਿਬ ਨੇ ਤਜਰਬਾ ਕਰਕੇ ਬਣਾਈ ਹੈ ਨਾ ਜੀ, ਉਹ ਦੱਸਦੇ ਆ ਵੀ ਆ ਹੁਣ ਤਿਆਰ ਆ। ਆਹ ਫਲ ਹੋਰ ਕਿਸਮ ਦਾ ਲੱਗਾ, ਉਹ ਫਲ ਜਿਹੜਾ ਗੁੱਛਾ ਉਹ ਹੋਰ ਕਿਸਮ ਦਾ। ਇਦਾਂ ਇੱਕ ਹੀ ਬੂਟਾ ਅੰਜੀਰ ਦਾ ਤੇ ਅੰਜੀਰ ਦੀਆਂ ਹੀ ਉਹਨੂੰ ਕੋਈ 8-10 ਕਿਸਮਾਂ ਲੱਗੀਆਂ। ਫਿਰ ਆਹ ਵੇਖੋ, ਮੋਢੇ ਦਾ ਇਹ ਚਿੱਟੇ ਰੰਗ ਦਾ, ਆਹ ਟਾਹਣੀ ਦਾ ਰੰਗ ਹੋਰ ਆ, ਜਿਹੜੀ ਨੂੰ ਹੋਰ ਨੂੰ ਕੀਤਾ ਗਾ ਉਹਦਾ ਰੰਗ ਹੋਰ ਆ। ਟਾਹਣੀਆਂ ਦਾ, ਪੱਤੇ ਦਾ ਡਿਜ਼ਾਈਨ, ਇਹ ਪੁਰਾਣਾ ਪੱਤਾ ਜਿਹੜਾ ਇਹਦਾ, ਆਹ ਹੁਣ ਪੱਤਾ ਦੇਖ ਰਹੇ ਹੋ ਤੁਸੀਂ, ਆਹ ਪੁਰਾਣਾ ਪੱਤਾ ਜੀ। ਹਾਂਜੀ ਹਾਂਜੀ, ਇਹ ਜੀ ਪੁਰਾਣਾ ਪੱਤਾ। ਹਾਂਜੀ, ਨਵੇਂ ਪੱਤਿਆਂ ਨਾਲ ਨਹੀਂ ਮਿਲਦਾ, ਕੱਟਵੇਂ ਆਹ ਪੱਤਾ ਫਿਰ ਗਾਂ ਇੰਨਾ ਫਰਕ ਆ। ਤੇ ਫਿਰ ਜਿਹੜੀ ਕੋਈ ਹੋਰ ਕਿਸਮ ਆ ਅੱਗੇ, ਉਹਦਾ ਪੱਤਾ ਹੋਰ ਹੈ। ਤਕਰੀਬਨ 15 ਕਿਸਮ ਦੀ ਵੈਰਾਈਟੀ ਨਾ। ਇੱਕ ਬੂਟੇ ਤੋਂ ਹੀ ਉਹਨਾਂ ਨੇ, ਬੂਟਾ ਇੱਕ ਆ, ਮੁੱਢ ਇੱਕ ਆ ਅੰਜੀਰ ਦਾ, ਤੇ ਇੱਕ ਬੂਟੇ ਤੋਂ ਉਹਨਾਂ ਨੇ ਕੋਈ 8-10 ਕਿਸਮਾਂ ਦੀ ਅੰਜੀਰ ਲੈ ਲਈ। ਰਾਣਾ ਜਵੇਦ ਸਾਹਿਬ, ਆਹ ਬੂਟਾ ਕਾਹਦਾ? ਬੜਾ ਸੋਹਣੇ ਪੱਤੇ ਆ, 2 ਰੰਗੇ ਪੱਤੇ ਇਹਦੇ। ਸਾਰੇ ਵੈਰੀਗੇਟਡ ਮਸੰਮੀ ਆ। ਧਾਰੀਆਂ ਵਾਲੀ ਮਸੰਮੀ, ਪੀਲੀ ਤੇ ਹਰੀ ਮਸੰਮੀ ਹੁੰਦੀ ਆ। ਨੀਚੇ ਮਿੱਠੇ ਦਾ ਪੌਦਾ ਸੀ, ਮਿੱਠੇ ਦੇ ਉੱਤੇ ਆ ਗ੍ਰਾਫਟਿੰਗ ਕਰਕੇ ਤੇ ਮੈਂ ਤਿਆਰ ਕੀਤਾ। ਅੱਛਾ, ਮਿੱਠੇ ਦਾ ਮੁੱਢ ਸੀਗਾ। ਹਾਂਜੀ, ਮਿੱਠੇ ਦੇ ਉੱਤੇ ਕਾਂ ਗ੍ਰਾਫਟਿੰਗ ਕੀਤੀ, ਇਹਦਾ ਜ਼ਾਇਕਾ ਹੀ ਹੋਰ ਹੋਣਾ। ਮਿੱਠਾ ਰੂਟ ਸਟਾਕ ਮਿੱਠਾ ਆ, ਉੱਤੇ ਮਸੰਮੀ। ਵੀ ਅੱਗੇ ਮਸੰਮੀ ਖੱਟੀ ਦੇ ਉੱਤੇ ਪੇਂਦ ਕਰਦੇ ਆ ਨਾ, ਤੇ ਉਹ ਕਹਿੰਦੇ ਵੀ ਇਹ ਮਿੱਠੇ ਤੇ ਪੇਂਦ ਕੀਤੀ ਹੈ ਵੀ ਇਹਦਾ ਜ਼ਾਇਕਾ ਵੀ ਚੰਗਾ ਇਹਦਾ ਜ਼ਾਇਕਾ ਹੀ ਬਹੁਤ ਅੱਛਾ। ਤੇ ਕਹਿੰਦੇ ਵੀ ਫਲ ਦਾ ਰੰਗ ਵੀ ਇਦਾਂ ਹੀ ਹੋਊ, 2 ਰੰਗਾ ਫਲ ਦੇ ਉੱਤੇ ਇਦਾਂ ਹੀ। ਹਾਂਜੀ ਬਿਲਕੁਲ, ਧਾਰੀਆਂ ਵਾਲਾ। ਬੜੀ ਗੱਲ ਆ ਜੀ, ਬੜੀ ਮਿਹਨਤ ਕੀਤੀ ਤੁਸੀਂ। ਇੱਕ ਕਿਸਾਨਾਂ ਵਾਸਤੇ ਉਹਨਾਂ ਨੂੰ ਇੱਕ ਨਵੀਂ ਸ਼ੈ ਦੇ ਰਹੇ ਆ, ਇੱਕ ਮਿਹਨਤ ਕਰਕੇ। ਆ ਜਿਹੜਾ ਤੁਸੀਂ ਅੰਜੀਰ ਦਾ ਜੀ ਬੂਟਾ ਦੇਖ ਰਹੇ ਆ, ਇਹ ਕੋਈ ਐਕਸੀਡੈਂਟ ਨਹੀਂ ਹੋਇਆ ਇਹਦਾ ਵੀ ਥਾਂ ਥਾਂ ਤੇ ਪੱਟੀਆਂ ਬੰਨੀਆਂ। ਇਹਨਾਂ ਨੇ ਇੱਕ ਨਵਾਂ ਕੰਮ ਕੀਤਾ ਹੈ ਵੀ ਖਲੋਤੇ ਸਹੀ ਸਲਾਮਤ ਬੂਟੇ ਨੂੰ ਨਾ ਇਦਾਂ ਮਿੱਟੀ ਦਾ ਭੋਰਾ ਇਦਾਂ ਇਹ ਬੰਨ੍ਹਤਾ ਇਹਦੇ ਉੱਤੇ, ਬੰਨ ਕੇ ਤੇ ਜਦੋਂ ਕਹਿੰਦੇ ਵੀ ਉਹ ਚਾਲੂ ਹੋ ਜੂਗੀ ਨਾ, ਇਹ ਮਿੱਟੀ 'ਚ ਜੜ੍ਹਾਂ ਬਣ ਜਾਣਗੀਆਂ, ਇੱਥੋਂ ਵੱਢ ਕੇ ਤੇ ਉਹ ਪੂਰਾ ਬੂਟੇ ਦਾ ਬੂਟਾ। ਕਿਉਂ ਜੀ ਰਾਣਾ ਸਾਹਿਬ? ਇਹ ਸਭ ਤੋਂ ਆਸਾਨ ਤਰੀਕਾ ਹੈ ਪੌਦਾ ਤਿਆਰ ਕਰਨ ਦਾ, ਇਹਨੂੰ ਕਹਿੰਦੇ 에ਅਰ ਲੇਅਰਿੰਗ। 에ਅਰ ਲੇਅਰਿੰਗ ਸਾਦੇ ਇਹ ਛੋਟੇ ਪੌਦੇ ਦੇ ਫਲ ਲੱਗਦਾ, ਜਿਸ ਤਰ੍ਹਾਂ ਲੱਗਾ ਨਾ ਫਲ, ਇਸ ਤਰ੍ਹਾਂ ਹੀ ਫਲ ਲੱਗ ਜਾਏਗਾ। ਇੱਥੋਂ ਸ਼ੁਰੂ ਸਟਾਰਟ ਤੋਂ 2 ਇੰਚ ਦੇ, ਜਿੱਦਾਂ ਮਿਸਾਲ ਦਾ 2 ਇੰਚ ਦਾ ਫਾਸਲਾ, ਇੱਥੋਂ ਫਲ ਲੱਗ ਜਾਏ। ਫਲ ਦੇਖੋ ਮਾਸ਼ਾਅੱਲਾ, ਇਹ ਇਦਾਂ ਤੋਂ ਵੱਢਣਾ, ਪੂਰਾ ਬੂਟਾ ਹੀ ਤਿਆਰ ਜੀ। ਹਾਂਜੀ, ਇਹ ਬੂਟਾ ਤਿਆਰ। ਇਹ ਉਸ ਤੋਂ ਇਲਾਵਾ ਇਹਦੇ ਉੱਪਰ ਗ੍ਰਾਫਟਿੰਗ ਹੋਈ ਹੋਈ ਆ, ਦੇਖੋ ਨਾ ਇੱਥੋਂ ਇਹ ਜਗ੍ਹਾ ਸ਼ਾਖਾਂ ਦੇਖੋ, ਅਲੱਗ ਅਲੱਗ ਵੈਰਾਈਟੀਆਂ ਦੇ ਉੱਪਰ ਵੀ ਹੈ। ਤੇ ਮਾਸ਼ਾਅੱਲਾ ਬਹੁਤ ਪਿਆਰਾ ਖੂਬਸੂਰਤ। ਪਹਿਲਾਂ ਜੀ ਉਹਨਾਂ ਨੇ ਇੱਕ ਅੰਜੀਰ ਦਾ ਜਿਹੜਾ ਦੇਸੀ ਬੂਟਾ, ਆਮ ਬੂਟਾ ਸੀਗਾ, ਉਸ ਬੂਟੇ ਨੂੰ ਪਵੇਂਦਕਾਰੀ ਕੀਤੀ, ਉਹਦੇ ਤੇ ਕੀਮਤੀ ਅੰਜੀਰ ਦੀਆਂ ਸ਼ਾਖਾਂ ਬਣਾਈਆਂ। ਜਦੋਂ ਉਹ ਲਗਰਾਂ ਤਿਆਰ ਹੋ ਗਈਆਂ ਤੇ ਗਾਂ ਹੁਣ 에ਅਰ ਸਾਦਿਆਂ ਇਹਨੂੰ ਕੁਛ 에ਅਰ ਲੇਅਰਿੰਗ ਸਾਦੇ ਵੀ ਉਹਨੂੰ ਮਿੱਟੀ ਬੰਨ ਕੇ ਤੇ ਹੁਣ ਪੂਰੇ ਬੂਟੇ ਹੀ ਉਹਦੇ ਤੋਂ
ਵੱਢ ਕੇ ਤੇ ਲਾ ਲੈਣਗੇ। ਬੜਾ ਕੰਮ ਪਸੰਦ ਆਇਆ, ਬੜਾ ਜਦੀਦ ਕੰਮ ਆ ਜੀ ਇਹ ਰਾਣਾ ਸਾਹਿਬ। ਬਹੁਤ ਕਿ ਤੁਸੀਂ ਇਹ ਵੀ ਕੰਮ ਦੇਖੋ ਜੀ ਅੰਦਰੋਂ ਖੂਬਸੂਰਤੀ ਹੈ ਜੀ। ਹਾਂਜੀ, ਇਹ ਕਿਸੇ ਜਾਨਵਰ ਨੇ ਤੋੜ ਕੇ ਨਾ ਸਿੱਟਿਆ। ਇਦਾਂ ਗੁਲਾਬੀ ਰੰਗ ਦੀ ਅੰਜੀਰ ਆ ਵਿੱਚੋਂ। ਇਟਾਲੀਅਨ ਹਨੀ, ਹਾਂ, ਇਹਨੂੰ ਸਾਦੇ। ਇਟਾਲੀਅਨ ਹਨੀ। ਅੱਛਾ, ਇਹਦਾ ਨਾਮ ਆ। ਇਹ ਮੁxtਲਿਫ ਨਾਂ ਹੈ ਜੀ। ਇਟਾਲੀਅਨ ਵਾਈਟ ਹਨੀ। ਦੇਖੋ ਨਾ ਦੋਵਾਂ ਦੇ ਵਿੱਚ ਕਿੰਨਾ ਉਹ ਫਰਕ ਆ। ਆ ਦੇਖੋ ਜੀ, ਆਮ ਬੇਰੀ ਸੀਗੀ ਨਾ, ਕੋਈ ਦੇਸੀ ਬੇਰੀ ਉੱਤੋਂ ਇੰਜ ਆਰੀ ਨਾਲ ਵੱਢ ਕੇ ਨਾ, ਮੁੱਢ ਕਿੰਨਾ ਪੁਰਾਣੀ ਬੇਰੀ ਸੀ। ਆਰੀ ਨਾਲ ਮੁੱਢ ਵੱਢਿਆ ਇਹਨਾਂ ਨੇ, ਤੇ ਜਦੋਂ ਫਿਰ ਇਹਦੇ ਚ ਲਗਰਾਂ ਫੁੱਟੀਆਂ ਤੇ ਫਿਰ ਰਾਣਾ ਸਾਹਿਬ ਦੱਸੋ ਕੀ ਵੈਰਾਈਟੀਆਂ ਲਾਈਆਂ ਇਹਨੂੰ? ਅਲੱਗ ਕੋਈ ਅਰਲੀ ਮੋਗਾ, ਕੋਈ ਸਿੰਧੀ, ਇਸ ਤਰ੍ਹਾਂ ਅਲੱਗ ਸਾਦਗਾ ਬਾਦੋ ਵੈਰਾਈਟੀਆਂ ਮੰਗਾਈਆਂ, ਅਲੱਗ ਵੈਰਾਈਟੀਆਂ ਸਾਰੀਆਂ। ਦੇਖੋ ਇੱਕ ਦੇਸੀ ਬੇਰੀ ਨੂੰ ਨਾ ਐਂ ਉੱਤੋਂ ਵੱਢ ਕੇ ਜਦੋਂ ਲਗਰਾਂ ਫੁੱਟੀਆਂ ਤੇ ਪਵੇਂਦਕਾਰੀ ਕੀਤੀ ਆ, ਤੇ ਉਹਨੂੰ ਦੇਸੀ ਬੇਰੀ ਜਿਹਨੂੰ ਬੱਕਰੀਆਂ ਸਿਰਫ ਬੱਕਰੀਆਂ ਖਾ ਸਕਦੀਆਂ, ਕਿਉਂ ਉਹ ਦੇਸੀਆਂ ਨੂੰ ਅੱਜ ਕੱਲ੍ਹ ਉੱਦਾਂ ਫਲ ਨਹੀਂ ਲੱਗਦਾ, ਤੇ ਉਹਨੂੰ ਕੀਮਤੀ ਬਣਾਤਾ ਵੀ 7 ਕਿਸਮ ਦੀਆਂ ਗਾਂ ਨਸਲਾਂ ਨੂੰ ਲਾਤੀਆਂ ਤੇ 7 ਕਿਸਮ ਦੇ ਬੇਰ ਲੱਗਣਗੇ ਬਗੈਰ ਗਿਟਕ ਤੋਂ। ਆ ਕੋਈ ਕਿੱਦਾਂ ਦੀ ਕਿਸਮ ਆ, ਕੋਈ ਕਿੱਦਾਂ, ਤੇ ਮੋਢੋ ਇੱਕ ਹੀ ਆ, ਮੋਢੋ ਹੀ ਦੇਸੀ ਦਾ। ਹਾਂ ਹੁਣ ਤਾਂ ਫਲ ਲੈ ਰਿਹਾ ਨਾ ਹੁਣ ਅੱਗਾ। ਆ ਦੇਖੋ ਨਾ ਸਿੰਧੀ ਬੇਰ ਆ, ਇਹ ਅਮਰੂਦ ਜਿਹੜਾ ਬੇਰ ਹੋਣਾ ਹੈ ਸਾਡਾ। ਹਾਂ, ਉਹ ਫਿਰ ਜਿਵੇਂ ਕੋਈ ਪਹਿਲਾਂ ਚੱਕ ਰਹੀ ਫਲ, ਕੋਈ ਜਿੱਦਾਂ ਹੁਣ ਬੂਰ ਅਤੇ ਗਾਂ ਬਣਦਾ ਜਾ ਰਿਹਾ ਦਾਣਾ ਦਿਨਾਂ ਦੇ ਵਿੱਚ ਆਇਆ। ਤੇ ਉਹ ਕਿਤੇ ਪੱਤਿਆਂ ਦਾ ਫਰਕ ਵੀ ਹੈ ਨਾ, ਜਿਸ ਤੇ ਨਸਲ ਦਾ ਫਰਕ ਆ। ਹੁਣ ਜਿਹੜੀ ਇਸ ਬਹੁਤ ਜ਼ਿਆਦਾ ਬੇਰ ਲੈਣਾ ਜਿਹੜੀ ਆ ਸ਼ਾਖ। ਹਾਂ ਆ ਦੇਖ ਕਿਦਾਂ ਗੁੱਛ ਅੰਗੂਰ ਦੇ ਗੁੱਛੇ ਤਰ੍ਹਾਂ ਉਹ ਲਊਗੀ ਬੇਰ। ਹਾਂ, ਇਹ ਬੇਰ ਜ਼ਿਆਦਾ ਲੈ ਗਈ, ਮਤਲਬ ਕੋਈ ਅੱਗੇ ਲੈ ਗਈ, ਕੋਈ ਪਿੱਛੇ। ਤਕਰੀਬਨ 6 ਮਹੀਨੇ 4 ਮਹੀਨੇ ਫਲ ਦਾ ਸਿਸਟਮ ਚੱਲਦਾ ਰਹੇਗਾ। ਉਸਤਾਦ ਜੀ ਬੜਾ ਨਾ ਗੱਲ ਨੂੰ ਦਿਲ ਲੱਗੀ ਆ ਵੀ ਦੇਖੋ ਜਿਹੜੇ ਸਾਡੇ ਦੇਸੀ ਬੂਟੇ ਆ ਨਾ, ਜਿਨ੍ਹਾਂ ਬੂਟਿਆਂ ਨੂੰ ਤੇ ਸਾਡੀ ਤੱਕ ਨਹੀਂ ਪੈਂਦੀ, ਤੇ ਉਹ ਉਹਨਾਂ ਨੂੰ ਗਾਂ ਲਾ ਕੇ ਇਦਾਂ ਪਵੇਂਦ ਪੂਨ ਤੇ ਉਹ ਕਿੱਥੇ ਦੀ ਕਿੱਥੇ। ਪੱਟੋ ਨਾ, ਉਹਨਾਂ ਨੂੰ ਰੀਨਿਊ ਕਰੋ। ਹਾਂ, ਆਮ ਸ਼ੈ ਨੂੰ ਕੀਮਤੀ ਬਣਾਤਾ, ਇੱਕ ਸਸਤੀ ਸ਼ੈ ਨੂੰ ਮਹਿੰਗੀ ਬਣਾਤਾ, ਇੱਕ ਬੇਕਾਰ ਸ਼ੈ ਨੂੰ ਜਿਹੜਾ ਕਾਰਆਮਦ ਬਣਾਤਾ, ਤੇ ਉਹਨੂੰ ਗਾਂ ਕਹਿੰਦੇ ਆ ਵੀ ਇੱਕ ਨਵੇਂ ਸਿਰੇ ਤੋਂ ਉਹਨੂੰ ਜ਼ਿੰਦਗੀ ਦੇਤੀ। ਜਿਹਨੂੰ ਤੁਸੀਂ ਮੁੱਢੋਂ ਪੱਟਣ ਲੱਗੇ ਸੀ ਨਾ, ਉਹਨੂੰ ਨਵੀਂ ਜ਼ਿੰਦਗੀ ਦੇਤੀ, ਤੇ ਉਹਨੂੰ ਗਾਂ ਨਸਲਾਂ ਹੀ ਉਹਦੇ ਚ ਇੰਨੀਆਂ ਕਰਤੀਆਂ। ਵੀਡੀਓ ਬਣਾ ਰਹੇ ਸੀਗੇ ਤੇ ਇੱਥੇ ਬੱਕਰੀਆਂ ਦਾ ਹੇੜ ਦੇਖਿਆ ਆਂਦਾ, ਕੋਈ ਛੇੜੂ ਲਈ ਫਿਰਦਾ ਬੱਕਰੀਆਂ ਨੂੰ। ਜਿਹੜਾ ਛੇੜੂ ਹੁੰਦਾ ਨਾ, ਸਿਆਣੇ ਕਹਿੰਦੇ ਵੀ ਹੁਣ ਇਸ ਟਾਈਮ ਅੱਸੂ ਦੀ ਧੁੱਪ ਆ। ਅੱਸੂ ਦੀ ਧੁੱਪ ਐਸੀ ਧੁੱਪ ਹੁੰਦੀ ਵੀ ਜਿਹੜਾ ਘਾਹ ਸਾਰਾ ਸਾਲ ਨਹੀਂ ਸੁੱਕਦਾ ਨਾ, ਉਹ ਅੱਸੂ ਦੀ ਧੁੱਪ ਦੇ ਵਿੱਚ ਆ ਕੇ ਸੁੱਕ ਜਾਂਦਾ, ਇਦਾਂ ਖਾਂਦੀ ਹੈ ਧੁੱਪ। ਤੇ ਅੱਸੂ ਦੀ ਧੁੱਪ ਦੇ ਵਿੱਚ ਕੋਈ ਅਯਾਲੀ ਆਪਣੀਆਂ ਬੱਕਰੀਆਂ ਨਾ, ਤੇ ਸਿਖਰ ਦੁਪਹਿਰ ਦੇ ਵਿੱਚ ਲਈ ਫਿਰਦਾ। ਕਿੱਧਰ ਨੂੰ ਜਾਣਾ? ਗੱਲਬਾਤ ਤਾਂ ਕਰਨੀ ਸੀ ਤੇਰੇ ਨਾਲ ਵੀ। ਤੂੰ ਕਿੱਧਰ ਨੂੰ ਚੱਲਿਆ, ਕਿੱਧਰ ਨੂੰ? ਮਾਸ਼ਾਅੱਲਾ ਸੋਹਣੇ ਜਾਨਵਰ ਰੱਖੇ ਹੋਏ ਆ, ਜਿੰਨੀਆਂ ਵੀ ਬੱਕਰੀਆਂ ਆ ਦੇਖੀਆਂ ਪੌਦਿਆਂ ਤੋਂ ਬਚਾਈ, ਉਹਦੇ ਸ਼ੌਕ ਵਾਲੇ ਪੌਦੇ ਆ ਭਾਈ ਦੇ। ਇਹਨਾਂ ਨੂੰ ਕਿਤੇ ਇੱਥੇ ਡੱਕ ਲਾ 2 ਮਿੰਟ। ਮੈਂ ਤਾਂ ਹੀ ਤਾਂ ਕਹਿੰਦਾ ਵੀ ਇੱਧਰ ਰੜੇ 'ਚ ਡੱਕ, ਕਿਤੇ ਉੱਧਰ ਨਾ। ਇੱਥੇ ਮੱਕੀ ਗੱਡੀ ਹੋਈ ਹੈ। ਦੇਸੀ ਹੈ ਜੀ ਸਾਡੀ ਜਿਹੜੀ ਇੱਥੇ ਆਮ ਦੇਸੀ ਬੱਕਰੀ ਆ ਨਾ, ਇਹ ਇੱਕ ਤਾਂ ਹੁੰਦੀ ਨਾ ਮੱਖੀ ਚੀਨੀ, ਕੋਈ ਬੀਤਲ, ਕੋਈ ਕਿੱਦਾਂ ਦੀ। ਇੱਕ ਸਾਡੀ ਇਲਾਕੇ ਦੀ ਦੇਸੀ ਆਮ ਦੇਸੀ ਬੱਕਰੀ ਆ, ਇਹ ਉਹ ਦੇਸੀ ਬੱਕਰੀ ਦਾ ਇੱਜੜ ਹੈ। ਹੈਂ ਬੱਕਰੀਆਂ ਦਾ ਹੇੜ ਅਸੀਂ ਨਾ ਹੀ ਸੜਕ ਤੋਂ ਲਵਾ ਲਿਆ ਇੱਕ ਥਾਂ ਦੇ ਉੱਤੇ। ਅਸੀਂ ਕਿਹਾ ਵੀ ਉਹ ਅਯਾਲੀ ਨਾਲ ਗੱਲਾਂ ਬਾਤਾਂ ਕਰਦੇ ਆ। ਅੱਛਾ, ਇੱਕ ਗੱਲ ਜਿਹੜੀ ਆ ਨਾ ਆਮ ਸਿਆਣਿਆਂ ਤੋਂ ਸੁਣੀ ਸੀ ਵੀ ਜਿਹੜਾ ਬੰਦਾ ਕੌੜਾ ਬਹੁਤਾ ਹੋਵੇ, ਜਿਹੜਾ ਮੁੰਡਾ ਕਾਬੂ ਨਾ ਆਉਂਦਾ ਹੋਵੇ, ਵੀ ਉਹਨੂੰ 4 ਬੱਕਰੀਆਂ ਬਣਾ ਦਿਓ। ਇਹ ਬੱਕਰੀਆਂ ਇਦਾਂ ਦੀ ਮੈਂ ਮਾਰਦੀਆਂ ਨਾ ਵੀ ਸਾਧੂ ਸੰਤ ਫਕੀਰ ਬਣਾ ਦਿੰਦੀਆਂ, ਜਿਹੜਾ ਬੰਦਾ ਕਾਬੂ ਨਾ ਆਉਂਦਾ ਉਹਨੂੰ ਵੀ। ਅਸਲਾਮ ਵਾਲੇਕੁਮ ਜੀ। ਆ ਬੱਕਰੀਆਂ ਦੇ ਜਿਹੜਾ ਅਯਾਲੀ ਹੈ ਨਾ, ਇੱਕ ਤਾਂ ਸੋਟੀ ਹੁੰਦੀ ਉਹਨਾਂ ਕੋਲ, ਇੱਕ ਆ ਕਾਪਾ ਹੁੰਦਾ। ਵੀ ਉਹ ਆ ਜਾਓ ਉੱਥੇ ਬੱਕਰੀਆਂ ਦੇ ਸਾਹਮਣੇ ਆ ਜਾਓ। ਵੀ ਕਾਪਾ ਹੁੰਦਾ, ਵੀ ਕਾਪੇ ਨਾਲ ਨਾ ਜਿੱਥੇ ਦਿਲ ਕਰਿਆ ਨਾ, ਉੱਥੋਂ ਅਗਲੇ ਆਪਣਾ ਕੋਈ ਲੱਕੜਾਂ ਲੁਕੜਾਂ ਵੱਢ ਕੇ, ਜਿਹੜੀ ਸ਼ਾ ਕਿੱਕਰ ਬੇਰੀ ਹੈ ਉਹ ਵੱਢ ਕੇ ਪਾ ਦਿੰਦੇ ਆ। ਅੱਛਾ ਜੀ, ਆਪਣਾ ਕਿਹੜਾ ਪਿੰਡ ਹੈ ਜੀ ਆਪਣਾ? 77 ਚੱਕ ਹੈ 77। ਮੇਰੇ ਲੱਗ ਗਿਆ, ਆ ਜਾ। 77 ਚੱਕ। ਹਾਂਜੀ, ਉਹਦਾ ਨਾਮ ਵੀ ਆ ਕੋਈ? ਅਸੀਂ ਤੇ ਪਿੱਛੋਂ ਆਏ ਆ 23 ਦੇ ਵਿੱਚ, ਜੜਾਂ ਵਾਲੇ ਕੋਲੋਂ ਮਾਰ ਲਿਆ, ਕਿੱਥੇ ਝੀਆਂ ਚਾਰਾਂ। ਜੜਾਂ ਵਾਲੇ ਕਿਹੜੇ ਪਿੰਡ ਤੋਂ ਆਏ? 23 ਚੱਕ ਚ। 23 ਚੱਕ ਦਾ ਕੋਈ ਨਾਮ ਹੈਗਾ? ਅਵਾਲੀਆਂ। ਅਵਾਲੀਆਂ? ਹਾਂਜੀ ਉਹ ਪੁਰਾਣਾ ਪਿੰਡ ਆ ਨਾ 23, ਜਿਹੜਾ ਪਾਕਿਸਤਾਨ ਤੋਂ ਪਹਿਲਾਂ ਦਾ। ਹਾਂਜੀ। ਹਾਂ, ਉਹ ਸਾਰੇ ਚੱਕ ਉੱਥੇ ਜਿੰਨੇ 20 21 22 23 ਸਾਰੇ ਪੁਰਾਣੇ ਚੱਕ ਹੈ ਨਾ ਉੱਥੇ। ਹਾਂਜੀ। ਇਹ ਕਿਹੜੀ ਨਸਲ ਆ ਬੱਕਰੀਆਂ ਦੀ? ਇਹ ਅੰਬਰਸਰੀ ਤੇ ਬੀਤਲ। ਅੱਛਾ, ਹਾਂਜੀ। ਤੁਹਾਡਾ ਨਾਂ ਕੀ ਆ? ਮੇਰਾ ਨਾਂ ਸ਼ਬਾਜ। ਅੱਛਾ, ਕਿੰਨੀ ਦੇਰ ਹੋ ਗਈ ਤੁਹਾਨੂੰ ਬੱਕਰੀਆਂ ਰੱਖੀਆਂ?
ਸਾਡੇ ਬੱਕਰੀਆਂ ਵੱਡੀਆਂ ਲਾ ਚਾਰ ਦੇ ਆਉਂਦੇ ਜੀ। ਪਹਿਲਾਂ ਦਾਦੇ ਚਾਰਦੇ ਸੀ, ਫਿਰ ਸਾਡੇ ਵਾਲਦ, ਹਾਂ ਫਿਰ ਅਸੀਂ ਉਦੋਂ ਬਾਅਦ ਚਾਰਦੇ ਹਾਂ। ਤੇ ਆ ਗੱਲ ਜਿਹੜੀ ਮੈਂ ਕੀਤੀ ਆ ਵੀ ਬੰਦੇ ਨੂੰ ਦੀ ਮੈਂ ਮਾਰਦੀ ਆ, ਇਹ ਗੱਲ ਸੱਚੀ ਆ ਕਿ ਨਹੀਂ? ਹਾਂਜੀ ਸਹੀ ਗੱਲ ਆ, ਹਰੇ ਕਿਉਂਕਿ ਵੀ ਹਰ ਬੰਦੇ ਦੀ ਗੱਲ ਸੁਣਨੇ ਵੀ ਪੈਂਦੀ ਇਹਨਾਂ ਦੀ ਖਾਤਰ। ਹਾਂ ਨਹੀਂ ਬੰਦਿਆਂ ਤੋਂ ਚੰਗੇ ਮਾੜੇ ਉਹ ਵੀ ਗੱਲ ਤੁਹਾਡੀ ਠੀਕ ਆ, ਉਹ ਵੀ ਫਸਲ ਬਾੜੀ ਚੋਂ ਲੰਘਣਾ ਤੇ ਉਹ ਗੱਲ ਵੀ ਸੁਣਨੀ ਪੈਂਦੀ ਆ। ਬਾਜੇ ਟਾਈਮ ਬੱਕਰੀ ਹੋਈ ਇੰਨਾ ਖਪਾ ਲੈਂਦੀ ਹੈ ਕਦੀ ਐਂ ਨੂੰ। ਹਾਂਜੀ ਇਦਾਂ ਹੀ ਪਰ ਉਹ ਤਾਂ ਤੁਸੀਂ ਆਪਣੇ ਕਹਿਣ ਸੁਣਨ ਚ ਲਾ ਲੈਂਦੇ ਆ। ਹੁਣ ਤੁਸੀਂ ਇਹਨਾਂ ਨੂੰ ਕਿਹਾ ਇੱਥੇ ਖੜ ਜਾਓ, ਖੜ ਗਈਆਂ ਹਾਂਜੀ ਹੈਂ? ਖੜ ਗਈਆਂ ਇਦਾਂ। ਅੱਛਾ ਇਹ ਨਸਲ ਕਿਹੜੀ ਆ ਇਹ? ਇਹ ਅੰਮ੍ਰਿਤਸਰੀ ਆ ਤੇ ਆਹ ਫੜ ਬੀਤਲ ਲਈ। ਆ। ਉਹ ਮੁੰਡਿਆ ਤੂੰ ਇੱਥੇ ਹੇਠਾਂ ਰੱਖ ਦਿੰਦੇ। ਅੱਛਾ ਇਹ ਅੰਬਰਸਰੀ ਤੇ ਅੰਮ੍ਰਿਤਸਰੀ ਆ ਵਿੱਚ ਬੀਤਲ ਆ ਬੱਕਰੀ। ਹਾਂ ਤੇ ਪੁਰਾਣੀ ਨਸਲ ਤੁਹਾਡੇ ਕੋਲ ਆ ਰਹੀ ਹੈ ਜਾਂ ਤੁਸੀਂ ਕੋਈ ਤੋਂ ਕਿਸੇ ਇਲਾਕੇ ਤੋਂ ਲਿਆਂਦੀ ਇਹ? ਨਹੀਂ ਪੁਰਾਣੀ ਨਸਲ ਹੀ ਆ ਜੀ ਇਹ। ਅੱਛਾ ਹਾਂਜੀ ਤੇ ਇਹ ਫਿਰ ਤੁਸੀਂ ਕਿੱਥੋਂ ਜੜ੍ਹਾਂ ਵਾਲੇ 23 ਚੱਕ ਤੋਂ ਤੁਰੇ ਆ ਹਾਂਜੀ ਇੱਥੇ ਹੁਣ ਸਾਡੇ ਕਹਿ ਲਓ ਵੀ ਸਮੁੰਦਰੀ ਦੇ ਇਲਾਕੇ ਚ ਆ ਗਏ ਆ ਹਾਂਜੀ। ਤੇ ਇਦਾਂ ਫਿਰ ਗਾਂ ਤੋਂ ਗਾਂ ਤੁਰਦੇ ਰਹਿੰਦੇ ਨਹੀਂ ਆ? ਨਹੀਂ ਇੱਥੇ ਬਾ ਪਿਛਾਂ ਫਿਰ ਵਾਪਸੀ ਮੁੜ ਜਾਣਾ ਜੀ। ਅੱਛਾ ਵਾਪਸੀ ਮੁੜ ਜਾਣਾ, ਹਾਂਜੀ ਠੀਕ ਹੈ। ਤੇ ਇਹਦੇ 'ਚ ਫਿਰ ਤੁਸੀਂ ਜਾ ਕੇ ਕਿਤੇ ਖਾਸ ਮੌਕੇ ਦੇ ਉੱਤੇ ਬੱਕਰੀਆਂ ਵਿੱਚੋਂ ਚੁਣ ਕੇ ਵੇਚਦੇ ਆ ਜਾਂ ਲੋੜ ਪੈਂਦੀ ਤੇ ਵੇਚਦੇ ਆ ਜਾਂ ਇਕੱਠੀਆਂ ਜਾਂ ਨਹੀਂ ਕੀ? ਵੇਖ ਵੀ ਜਾਵੇ ਤਾਂ ਸ਼ੌਂਕ ਨਾਲ ਵੇਚ ਵੀ ਲਈਦੀ ਆ ਜੀ ਕੋਈ, ਅੱਛਾ ਤੇ ਨਾ ਵੀ ਵਿਕੇ ਤੇ ਫਿਰ ਗਾਂ ਕਾਰੋਬਾਰ ਵੱਧਦਾ ਹੈ। ਹਾਂਜੀ। ਤੇ ਇਹ ਨਸਲ ਜਿਹੜੀ ਆ ਇਹ ਸਿਰਫ ਬੱਚੇ ਇਹਦੇ ਚੰਗੇ ਨਿਕਲਦੇ ਆ ਵੇਚਣ ਨੂੰ ਜਾਂ ਇਹਦਾ ਕੋਈ ਦੁੱਧ ਨਾ ਵੀ ਹੈ ਕੋਈ ਗੱਲ? ਦੁੱਧ ਨਾਲ ਵੀ ਆ ਜੀ, ਦੁੱਧ ਦਾ ਵੀ ਆ, ਬੱਚੇ ਵੀ ਚੰਗੇ, ਦੁੱਧ ਵੀ। ਪੁੱਤ ਕੋਈ ਬੱਕਰੀ ਦੁੱਧ ਵਾਲੀ ਕੱਢ ਖਾਂ, ਕੋਈ ਸੋਹਣੇ ਥਣ ਵਾਲੀ ਬਾਹਰ ਕੋਈ ਇਧਰੋਂ। ਆ ਮੇਰਾ ਬੱਚਾ ਕੱਢੀ ਇਧਰੋਂ। ਉਹ ਦੇਖੋ ਇਹ ਨਿੱਕਾ ਛੇੜੂ ਹੈ ਵਿੱਚ ਇੱਕ ਇਹਨਾਂ ਦੇ, ਨਿੱਕਾ ਮੁੰਡਾ ਹੈ। ਇਹ ਕਿਰਾਏ ਤੇ ਵੀ ਕਰਦੇ ਆ ਲੋਕਾਂ ਦੀ? ਨਹੀਂ ਨਹੀਂ ਜੀ ਆਪਣੀਆਂ ਹੀ ਆ। ਨਹੀਂ ਇਹਨਾਂ ਦਾ ਆਪਣਾ ਮਾਲ ਆ ਸਾਰਾ ਇਹ। ਆ ਜੀ ਨਵਾਂ ਯਾਲੀ ਤਿਆਰ ਹੋ ਰਿਹਾ ਹੈ, ਹਾਂਜੀ ਨਵਾਂ ਛੇੜੂ ਹੈ। ਆ ਬੱਕਰੀ ਉਹ ਦੱਸਦਾ ਵੀ ਦੁੱਧ ਵਾਲੀ ਬੱਕਰੀ ਆ। ਇਹ ਤਾਂ ਝੋਲਾ ਚੜਿਆ ਹੈ, ਥਣ ਥੁਣ ਤਾਂ ਫਿਰ ਇਹਦੇ ਦਿਖਣੇ ਨਹੀਂ ਹੈ। ਲਾ ਦਿੰਦੇ ਚਲੋ। ਲਾ ਦੇ ਮਾੜਾ ਜਿਹਾ ਯਾਰ, ਫਿਰ ਉਹ ਸ਼ੌਕ ਤਾਂ ਜਿਹੜਾ ਜਿਨ੍ਹਾਂ ਨੂੰ ਬੱਕਰੀ ਦਾ ਸ਼ੌਕ ਆ ਉਹ ਦੇਖਣ ਦਾ ਸਹੀ। ਇਹ ਬੀਤਲ ਆ ਕਿ ਅੰਬਰਸਰੀ ਆ, ਕਿਹੜੀ ਹੈ? ਇਹ ਅੰਮ੍ਰਿਤਸਰੀ ਆ। ਅੰਬਰਸਰੀ ਬੱਕਰੀ ਆ। ਇਹ ਲੈ ਵੀ ਅੰਬਰਸਰ ਵਾਲਿਓ। ਅੰਮ੍ਰਿਤਸਰੀ ਬੱਕਰੀਆਂ ਉਹ ਕਾਲੀਆਂ ਡੱਬੀਆਂ ਤੇ ਕਾਲੀਆਂ। ਹਾਂ ਹਾਂ ਇਹ ਬੱਕਰੀ ਬੀਤਲ ਆ। ਹੂੰ ਇਹ ਵੀ ਬੱਕਰੀ ਬੀਤਲ ਆ। ਬੱਕੀਆਂ ਚ ਲਾਲ ਰੰਗ ਦੀਆਂ ਬੀਤਲ ਆ ਬੱਕਰੀਆਂ। ਹਾਂ ਹਾਂ ਹਾਂ। ਜਿਹੜੀਆਂ ਰੱਤੇ ਰੰਗ ਦੀਆਂ ਉਹ ਦੱਸਦੇ ਆ ਵੀ ਉਹ ਬੀਤਲ ਆ। ਆ ਜਿਹੜੀਆਂ ਕਾਲੀਆਂ ਤੇ ਚੀਨੀਆਂ ਵਿੱਚ ਕੋਈ ਡੱਬਾ ਇਹਨਾਂ ਦੇ ਉਹ ਅੰਬਰਸਰੀਆਂ। ਹਾਂਜੀ ਅੰਬਰਸਰੀ ਦਾ ਕੰਨ ਬੜਾ ਵੱਡਾ ਹੁੰਦਾ ਹਨਾ। ਆ ਨਕੌੜ ਤੋਂ ਪਤਾ ਲੱਗਦਾ ਸਿੰਗੀਆਂ ਪੁੱਠੀਆਂ ਜੀਆਂ, ਤੇ ਬੀਤਲ ਦੀ ਜਿਹੜੀ ਸਿੰਗੀ ਆ ਉਹ ਸਿੱਧੀ ਸਿੱਧੀ ਹੈ ਹਨਾ। ਕੋਈ ਹੋਰ ਨਿਸ਼ਾਨੀ? ਇਹ ਬੀਤਲ ਆ ਬੱਕਰੀ ਤੇ ਦੂਸਰੀਆਂ ਬੱਕਰੀਆਂ ਅੰਮ੍ਰਿਤਸਰੀ ਆ ਜੀ। ਇਹ ਬੀਤਲ ਆ? ਹਾਂਜੀ ਇਹ ਅੱਛਾ ਮਗਾਲ ਤਾਂ ਲੱਗ ਗਿਆ ਜੀ, ਇਹ ਬੀਤਲ ਆ ਇਹ ਵਾਲੀ। ਬਸ ਕੋਈ। ਅੱਛਾ ਜੀ ਅਸੀਂ ਤੁਹਾਡਾ ਟਾਈਮ ਵੀ ਬੜਾ ਖਰਾਬ ਕੀਤਾ ਹਾਂਜੀ ਹੈਂ? ਨਹੀਂ ਕੋਈ ਨਹੀਂ ਜੀ। ਤੇ ਧੁੱਪ ਦੇ ਵਿੱਚ। ਅੱਛਾ ਜਿਹੜੀ ਆਸੂ ਦੇ ਵਿੱਚ ਤਾਂ ਧੁੱਪ ਖਾਂਦੀ ਬੰਦਿਆਂ ਨੂੰ, ਤੁਸੀਂ ਇਹ ਕਿੱਦਾਂ ਜਰ ਜੰਨੇ ਆ ਫਿਰ ਇਦਾਂ ਤੁਰੇ ਰਹਿੰਦੇ ਆ ਜਾਂ ਕਿੱਦਾਂ? ਇਹ ਜੀ ਸੌਣ ਭਾਦੋਂ ਦੀ ਧੁੱਪ ਦਾ ਜ਼ਿਆਦਾ ਹੁੰਦਾ। ਅੱਸੂ ਦੀਆਂ ਧੁੱਪਾਂ ਜਿਹੜੀਆਂ ਹੁੰਦੀਆਂ ਪੱਕੀਆਂ ਹੁੰਦੀਆਂ ਇਹਦੇ ਵਿੱਚ ਤਾਂ। ਸਾਉਣ ਭਾਦੋ ਦੀ ਧੁੱਪ ਵੀ ਬਹੁਤ ਖਾਂਦੀ। ਹਾਂਜੀ ਉਹ ਧੁੱਪ ਦਾ ਜ਼ਿਆਦਾ ਉਹ ਤਾਂ ਇੰਜ ਹੁੰਦਾ ਵਾ। ਕਾਲੇ ਨੂੰ ਪੈਂਦੀ ਜਾ ਹਨਾ। ਹਾਂਜੀ ਤੇ ਆਹ ਉਹਦੇ ਜਿਹੜੀ ਚ ਧੁੱਪ ਵਾ ਇਹ ਵੀ ਉਦਾਂ ਪੱਕੀ ਧੁੱਪ ਜਿਹੜਾ ਇਹ ਵੀ ਫਿਰ ਵੀ ਮਾਲ ਝੱਲਦਾ ਵਾ, ਕੋਈ ਇਹਦੀ ਘਾਟ ਇਹਦੀ ਵਿੱਚ। ਮਾਲ ਚੱਲਦਾ ਤੇ ਤੁਸੀਂ ਵੀ ਚੱਲਦੇ। ਹਾਂਜੀ ਹਾਂ ਉਹ ਫਿਰ ਬੰਦੇ ਦੀ ਤਬੀਅਤ ਉਹ ਪੱਕੀ ਹੁਣ ਹੋ ਇਹਨਾਂ ਦੇ ਜਾਂਦੀ। ਨਾਲ ਹੀ ਕਿਉਂਕਿ ਫਿਰ ਗਰਮੀ ਸਰਦੀ ਸਾਨੂੰ ਹੁਣ ਇਹਨਾਂ ਦੇ ਨਾਲ ਰਜਾਉਂਦਾ ਹੁੰਦਾ ਢਿੱਡ ਭਰਨ ਦਾ ਵੀ। ਹਾਂ ਉਹ ਗੱਲ ਉਹਦੀ ਪੁੱਛੀ ਦੀ ਆ, ਦੱਸਦਾ ਮਾਲ ਦੀ ਆ। ਕਿਉਂ ਉਹਦੀ ਜਾਨ ਉਹਦੇ ਵਿੱਚ ਆ, ਉਹਦੇ ਮਾਲ ਦੇ ਵਿੱਚ ਆ। ਉਹ ਅਸਲ ਕਿਉਂਕਿ ਹੁਣ ਜੇ ਇਹ ਰੱਜੀਆਂ ਹੋਣਗੀਆਂ ਸਾਨੂੰ ਧੁੱਪ ਨਾ ਵੀ ਕੋਈ ਨਹੀਂ ਤੇ ਛਾਂ ਨਾ ਵੀ ਕੋਈ ਨਹੀਂਗਾ, ਫਿਰ ਤਾਂ ਹੁੰਦਾ ਰੌਲਾ। ਹਾਂ। ਜਦੋਂ ਭੁੱਖੀਆਂ ਹੋਣ ਧੁੱਪ ਵੀ ਨਹੀਂ ਵੇਖੀ ਦੀ ਤੇ ਨਾ ਫਿਰ ਛਾਂ ਵੇਖੀ ਤੇ ਫਿਰ ਤੁਰ ਪਈਦਾ ਇਹਨਾਂ ਨੂੰ। ਹਾਂ ਅਸੀਂ ਜੀ ਪਹਿਲੀ ਵਾਰੀ ਨਾ ਆਪਣਾ ਮਹਾਜਰ ਭਰਾ ਦੇਖਿਆ ਯਾਲੀ ਛੇੜੂ। ਠੀਕ ਆ ਜੀ ਅਸੀਂ ਤੁਹਾਨੂੰ ਨਾਲ ਲੱਗਦੀ ਇੱਥੇ ਵੀਡੀਓ ਬਣਾਉਂਦੇ ਬਣਾਉਂਦੇ ਵੇਖਿਆ ਵੀ ਛੇੜੂ ਆ, ਸੋਹਣਾ ਮਾਲ ਸੀਗਾ, ਸੋਹਣੇ ਜਾਨਵਰ ਸੀ, ਤੇ ਅਸੀਂ ਸੋਚਿਆ ਵੀ ਤੁਹਾਨੂੰ ਵਿਖਾ ਦਿੰਨੇ ਆ ਤੇ ਤੁਹਾਡੀ ਗੱਲਬਾਤ ਕਰਾ ਦਿੰਨੇ ਆ। ਜਾਨਵਰ ਦਿਖਾਤੇ ਜੀ ਤੁਸੀਂ ਕੈਮਰੇ ਨਾਲ ਸਾਰੇ? ਚਲੋ ਠੀਕ ਆ, ਬੜੀ ਮਿਹਰਬਾਨੀ ਜੀ, ਤੁਸੀਂ ਸਾਨੂੰ ਬਹੁਤ ਕੀਮਤੀ ਟਾਈਮ ਦਿੱਤਾ ਜੀ, ਤੇ ਅਸੀਂ ਤੁਹਾਡਾ ਟਾਈਮ ਖਰਾਬ ਕੀਤਾ। ਇਹ ਹੰਜੀਰ ਦਾ ਪੌਦਾ ਜੀ। ਠੀਕ ਹੋ ਗਿਆ ਜੀ। ਅਸੀਂ ਇਹਦੇ ਤੋਂ ਅੱਖ ਲੈਣੀ ਹੈ। ਠੀਕ ਹੈ। ਮਾਸ਼ਾਅੱਲਾ ਇਹ ਅਸੀਂ ਇਹ ਅੱਖ ਜਿਹੜੀ ਹੈ ਨਾ, ਲਓ ਆਪਾਂ ਜੀ ਨੇ ਇਹ ਅਸੀਂ ਇਹਨੂੰ ਨਾ ਚਿਪ ਸੱਦਨੇ ਆ, ਚਿਪ। ਠੀਕ ਹੈ ਉਹ ਪੌਦੇ ਤੋਂ ਅੱਖ ਲਈ ਹੈ ਜੀ। ਜੀ। ਅਸੀਂ ਇਹ ਦੇਸੀ ਹੈ ਸਾਡੇ ਕੋਲ ਪੌਦਾ ਖੜਾ। ਠੀਕ ਹੈ। ਠੀਕ ਹੈ ਜੀ। ਇਸ ਤੇ ਅਸੀਂ ਇਹ ਗ੍ਰਾਫਟ ਕਰਨ ਲੱਗੇ ਹਾਂ ਜੀ। 19 ਕੁ ਜਗ੍ਹਾ ਬਣਾਈ। ਹਾਂਜੀ 19 ਇੱਕ ਜਗ੍ਹਾ ਬਣਾ ਕੇ ਇਸ ਤਰ੍ਹਾਂ ਕੱਟ ਲਾ ਦਿੱਤਾ। ਠੀਕ ਹੋ ਗਿਆ ਜੀ। ਅਸੀਂ ਹੁਣ ਵੇਖਣਾ ਕਿ ਅਸੀਂ ਕੱਟ ਕਿੰਨਾ ਲਾਇਆ ਤੇ ਸਾਡਾ ਪੌਦਾ ਕਿੰਨਾ। ਵੇਖੋ ਜੀ ਮੈਚ ਕਰ ਰਿਹਾ ਦੋਸਤੋ ਤਕਰੀਬਨ। ਠੀਕ ਹੋ ਗਿਆ ਜੀ। ਇਸ ਤਰ੍ਹਾਂ ਥੋੜਾ ਜਿਹਾ ਅਗਰ ਤੁਸੀਂ ਇਹਨੂੰ ਚਿਪ ਹੋਰ ਕਰ ਦਿਓ ਅੱਗੇ, ਕੋਈ ਹਰਜ ਨਹੀਂ। ਹਰਜ ਨਹੀਂ। ਇਹ ਸਰ ਨਾ
ਇਹ ਅਸੀਂ ਅੱਖ ਪਾ ਦਿੱਤੀ ਵਿੱਚ, ਫਸਾਤੀ ਨਾਲ ਇਹ ਫਸ ਗਈ ਜੀ। ਠੀਕ ਹੈ। ਲਓ ਜੀ, ਇਹ ਬਿਲਕੁਲ ਤੁਹਾਨੂੰ ਮਹਿਸੂਸ ਇਸ ਤਰ੍ਹਾਂ ਹੋਏਗੀ ਕਿ ਅਸੀਂ ਕੱਟੀ ਨਹੀਂ। ਇਹ ਵੇਖੋ ਜੀ, ਬਿਲਕੁਲ ਠੀਕ ਹੋ ਗਿਆ ਜੀ। ਬਿਲਕੁਲ ਪੂਰੀ ਆ ਹੁਣ ਗਈ। ਸਾਨੂੰ ਟੇਪ ਚਾਹੀਦੀ ਜੀ। ਟੇਪ ਆ ਗਈ। ਠੀਕ ਹੈ ਜੀ। ਲਓ ਸਰ, ਇਹ ਜੀ ਟੇਪ ਅਸੀਂ ਇਹਦੇ ਉੱਤੇ ਲਪੇਟਦੇ ਪਿਆ ਜੀ। ਇਹ ਵੇਖੋ ਜੀ, ਇਹ ਸਾਰੀ ਤੇ ਲਪੇਟਣੀ ਹੈ ਜੀ। ਟੋਟਲ ਜਿੰਨੀ ਹੈ ਇਹ 에ਅਰ ਟਾਈਟ ਹੋ ਜੇ, ਹਵਾ ਹਾਂਜੀ, ਨਾ ਇਹ ਦੋਸਤੋ ਜਾਵੇ ਉਹਨੂੰ। ਕੋਈ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਅੱਖ ਕੀਤੀ ਵੀ ਹੈ ਕਿ ਨਹੀਂ। ਠੀਕ ਹੈ ਜੀ। 15 ਦਿਨਾਂ ਤੱਕ ਇੱਥੋਂ ਅੱਖ ਨੇ ਰੰਗ ਬਦਲ ਜਾਏਗਾ। ਠੀਕ ਹੈ। ਜਿਹੜੀ ਉਧਰੋਂ ਕੱਟ ਕੇ ਇੱਧਰ ਲਾਈ ਸੀ ਉਹ ਚੱਲ ਪੈਣੀ। ਹਾਂਜੀ, ਉਹ ਚੱਲ ਪੈ ਗਈ। ਉਸ ਤੋਂ ਬਾਅਦ ਅਸੀਂ ਇੱਥੋਂ ਕੱਟ ਦੇਣਾ ਤੇ ਥੋੜੀ ਜਿਹੀ ਟੇਪ ਇਹਦੇ ਤੋਂ ਹਟਾ ਦੇਣੀ, ਠੀਕ ਹੈ। ਤਾਂ ਕਿ ਆਪਦੀ ਅੱਖ ਜਿਸ ਤਰ੍ਹਾਂ ਇਹ ਪੁੰਗਾਰਾ ਪਕੜ ਰਹੀ ਹੈ ਨਾ ਜੀ, ਇਸ ਤਰ੍ਹਾਂ ਇੱਥੋਂ ਅੱਖ ਨਿਕਲੇਗੀ। ਠੀਕ ਹੈ। ਇਹ ਦੇਸੀ ਹੈ ਜੀ, ਆਹ ਹਾਈਬ੍ਰਿਡ ਵੈਰਾਈਟੀ ਤਿਆਰ ਹੋ ਜਾਏਗੀ। ਸਹੀ ਹੋ ਇਹ ਗਿਆ ਜੀ ਸਾਡੀ ਗ੍ਰਾਫਟ ਮੁਕੰਮਲ ਹੋ ਗਈ। ਹੂੰ। ਇਹ ਏਆਰ ਲੇਅਰਿੰਗ ਦਾ ਤਰੀਕਾ ਜੀ। ਇਸ ਤਰ੍ਹਾਂ ਇਹ ਹੁੰਦੀ ਕੀ ਹੈ? ਦਾ ਮਕਸਦ ਕੀ ਹੁੰਦਾ? ਇਹਦਾ ਮਕਸਦ ਇਹ ਹੁੰਦਾ ਕਿ ਅਸੀਂ ਸਾਨੂੰ ਪਲਾਂਟੇਸ਼ਨ ਜਿੰਨਾ ਪੌਦਾ ਚਾਹੀਦਾ ਨਾ ਜੀ, ਨਵਾਂ ਪੌਦਾ ਤਿਆਰ ਕਰਨਾ, ਜਿੰਨਾ ਲੰਬਾ ਸਾਨੂੰ ਚਾਹੀਦਾ ਉਤਨੇ ਤੇ ਅਸੀਂ ਇਹ ਕੱਟ ਲਾਣਾ ਜੀ। ਇਹਦਾ ਮਕਸਦ ਆ ਵੀ ਨਵਾਂ ਪੌਦਾ ਬੀਜ ਤੋਂ ਤਿਆਰ ਕਰਾਂਗੇ ਤੇ ਟਾਈਮ ਬਹੁਤ ਲੱਗੇਗਾ। ਟਾਈਮ ਲੱਗੇਗਾ ਜੀ, ਤੇ ਇਸ ਤੇ ਤਿਆਰ ਟਾਈਮ ਪੌਦੇ ਕੋਈ ਤੋਂ ਨਹੀਂ ਜੀ। ਅੱਗੇ ਪੌਦੇ ਆ ਤਿਆਰ ਦੋਸਤੋ, ਇਹ ਜੀ ਨਾਲ ਦੱਸੀ ਜਾਓ ਬੋਲ ਕੇ। ਇਹ ਜੀ ਵਿੱਚੋਂ ਥੋੜਾ ਜਿਹਾ ਕੱਟ ਕਰ ਲੈਣਾ। ਅੱਛਾ, ਇਹ ਛਿੱਲਿਆਂ ਨਾਲ ਹਾਂਜੀ, ਛੇਲ ਕੇ ਵਿੱਚੋਂ ਕਰਾਸਿੰਗ ਕੱਟ ਦੋਵਾਂ ਸਾਈਡਾਂ ਤੋਂ ਕਰ ਲੈਣਾ ਜੀ। ਇਹ ਵਿੱਚੋਂ ਪੀਸ ਕਾੜ ਲੈਣਾ। ਅੱਛਾ, ਇੰਨਾ ਕੀ? ਹਾਂਜੀ, ਇਹਨਾਂ ਪੀਸ 4 ਚ ਫੇਰੇ 1 ਇੰਚ ਦਾ ਚਾਰ ਪੀਸ ਨਾ। ਸਵੇਰੇ। ਲਓ ਜੀ, 1 ਇੰਚ ਦੀ ਜਗ੍ਹਾ 'ਚ ਅਸੀਂ ਛਿਲਕਾ ਇਹ ਜੀ ਕਰਾਸ ਅਸੀਂ ਕਰ ਲਿਆ ਜੀ। ਇਹ ਉਤਲਾ ਛਿਲਕਾ ਲਾ ਲਿਆ। ਹੁਣ ਇਹ ਮਿੱਟੀ ਆ ਗਈ। ਮਿੱਟੀ ਕੋਈ ਖਾਸ ਕਿਸਮ ਆ ਕਿ ਆਮ ਮਿੱਟੀ ਨਹੀਂ ਜੀ, ਇਹਦੇ ਵਿੱਚ ਕੋਕੋਪੀਟ ਤਾਂ ਜ਼ਰੂਰੀ ਹੈ ਜੀ। ਅਗਰ ਤੁਸੀਂ ਨਹੀਂ ਪਾ ਸਕਦੇ ਫਿਰ ਮਿੱਟੀ ਨਾਲ ਵੀ ਇਸਤੇਮਾਲ ਕਰ ਸਕਦੇ ਗੁਜ਼ਾਰਾ ਹੋ। ਹੋ ਜਾਂਦਾ? ਹਾਂਜੀ, ਕੋਕੋਪੀਟ ਚ ਇਹ ਹੋਏਗਾ ਜੀ ਕਿ ਜੜ ਜਲਦੀ ਆ ਜਾਏਗੀ। ਠੀਕ ਹੈ। ਇਹ ਤਕਰੀਬਨ ਇਹਦੇ ਵਿੱਚ ਕੋਈ ਕੋਕੋਪੀਟ ਦਾ ਥੋੜਾ ਜਿਹਾ ਅਸਰ ਹੈ। ਇਹ ਜੀ ਦੋਸਤੋ ਇਸ ਤਰ੍ਹਾਂ ਨਾ, ਇਹ ਵੇਖੋ ਜੀ, ਇੱਥੇ ਨੱਪ ਕੇ ਇਸ ਤਰ੍ਹਾਂ ਕਰਕੇ ਜੀ 4 ਚ ਫੇਰੇ। ਠੀਕ ਹੋ ਗਿਆ ਜੀ। ਇਹ ਧਾਗਾ ਪਕੜ ਲੈਣਾ ਜੀ, ਇਸ ਤਰ੍ਹਾਂ ਲਪੇਟ ਦੇਣਾ ਜੀ। ਲਓ ਜੀ, ਇਹਨੂੰ ਪੰਜਾਬੀ 'ਚ ਕੀ ਇਹਨੂੰ ਗੁੱਟੀ ਕਹਿੰਦੇ ਆ ਜੀ। ਇਹ ਗੁੱਟੀ। ਗੁੱਟੀ। ਲਓ ਜੀ, ਇਹ ਤਕਰੀਬਨ 12 ਤੋਂ 15 ਦਿਨਾਂ ਦੇ ਵਿੱਚ ਇਹਦੇ ਵਿੱਚ ਤਣਾ ਆ ਜਾਏਗਾ ਜੀ। ਇਹਦੇ ਵਿੱਚ ਜੜਾਂ ਆ ਜਾਣਗੀਆਂ। ਇਹਦੇ ਵਿੱਚ ਜੜਾਂ ਆ ਜਾਣਗੀਆਂ।